ਤੇ ਇੱਕ ਗੱਲ ਹੈ ਤੈਨੂੰ ਮੈਂ ਗੱਲ ਦੱਸਦਾ। ਹਾਂਜੀ। ਇਹਨਾਂ ਦਾ ਬਾਬਾ ਜਿਹੜਾ ਹੈ ਨਾ ਰਮਜ਼ਾਨ ਹੈ। ਕਿਹਨਾਂ ਦਾ ਬਾਬਾ? ਆਸ਼ੀਰਵਾਦ ਦਾ। ਅੱਛਾ। ਰਮਜ਼ਾਨ ਉਹਦਾ ਨਾਂ। ਔਰ ਰਮਜ਼ਾਨ ਮਿਲ ਨਹੀਂ ਪਾਈ ਇਹਨਾਂ ਜਦੋਂ ਨਾਂ ਲਾ ਕੇ ਉਹਦਾ ਜਾਈਏ ਫੈਸਲਾ ਮਲਤਾਨ ਨੂੰ। ਤੇ ਅੱਛਾ ਪੁੱਤਰਾ ਇਹ ਚਲਾਉਂਦਾ ਹੁੰਦਾ ਚੂੜੀਆਂ। ਚੂੜੀਆਂ ਵਿਆਹਾਂ ਤੇ। ਅੱਛਾ। ਥੰਮੀਆਂ ਦੀਆਂ ਬਹੁਤ ਗਰੀਬ ਕਰਦਾ ਹੈ ਵਾਸ਼ਿਫ ਦਾ ਦਾਦਾ ਜਿਹੜਾ ਦਾਦਾ। ਅੱਛਾ। ਉਹ ਫਿਰ ਜਦੋਂ ਜਾੜਿਆਂ ਤੋਂ ਪਹਿਲਾਂ ਆ ਸ਼ਰੀਫ ਹੋਰੀ। ਹਾਂਜੀ। ਸ਼ਰੀਫ ਨੂੰ ਪਤਾ ਜਿਨ੍ਹਾਂ ਦੀਆਂ ਗੁੱਟਾਂ ਤੇ ਸੰਨੀਆਂ ਵੱਜੀਆਂ ਨਵਾਜ਼ ਸ਼ਰੀਫ ਨੂੰ ਪਤਾ ਰੱਜੇ ਚ ਪਲੇ ਤੇ ਕੋਈ ਨਹੀਂ ਤੇ ਧੱਕੇ ਨਾਲ ਲੈ ਗਿਆ ਲਿਆਂਦੀ। ਉਹ ਫਿਰ ਸਿੱਖ ਨੇ ਆਖਿਆ ਇੱਥੇ ਖੜੋ ਗਿਆ ਪਰ ਉਹਨੇ ਕੱਲੇ ਨਾਲ ਕੱਲਾ ਮੁਸਲਿਆ। ਉੱਥੇ ਫਿਰ ਜਦੋਂ ਮਾਰਿਆ ਨਾ ਉਹਨੇ ਆਹ ਪਹਿਲਾ ਵਾਰ ਤੇਰਾ ਜੋ ਘੋੜੀ ਉਹਨੇ ਬੰਨ ਲਈ। ਦੂਜੇ ਬੰਦੇ ਪਿੰਡ ਦੇ ਸਾਰੇ ਪਛਾਣ ਪਿੰਡ ਦੀ ਨਿਆਈਆਂ ਨੂੰ ਜਾ ਕੇ ਰਿਹਾ ਡੋਗਰ ਨੇ। ਅੱਛਾ। ਉਹ ਫਿਰ ਮਾਰਿਆ ਨੇ ਖੂਡ ਡੱਕ ਲਿਆ। ਇਹਨੇ ਇੱਕੋ ਖੂਡ ਮਾਰਿਆ ਪੁੱਤ ਇੱਥੇ ਡਿੱਗ ਪਿਆ। ਉੱਥੋਂ ਫਿਰ ਸਿੱਖਾਂ ਦੀ ਹੀਆਂ ਨੇ ਪਿਆ। ਉੱਥੋਂ ਐਰੋ ਕੇਸਾਂ ਤੋਂ ਫੜ ਕੇ ਨਾ ਅੱਧਾ ਘੋੜੀ ਤੋਂ ਬੰਨੇ ਗੂੰ ਰਾਜ ਵਗਦਾ ਪਿੰਡ ਲਿਆਂਦਾ। ਉਹ ਜਿਹੜਾ ਉਹਨਾਂ ਦਾ ਜਵਾਈ ਆਇਆ ਸੀ। ਜਿਹੜਾ ਜਵਾਈ ਆਇਆ ਫਿਰ ਉਹਦਾ ਭਰਾ ਵਿਖਾ ਲਿਆ ਜਿੱਦਾਂ ਮੇਰਾ ਤੇ ਇਹਦਾ ਫਰਕ ਆ। ਸਿੱਖ ਤੇ ਸਿੱਖਣੀ ਵੇਖਣਾ ਹੈ ਵੀ ਕਿਹੜੇ ਮੁੰਡੇ ਨੇ ਮਾਰਿਆ। ਸਾਡੇ ਮੁੰਡੇ ਨੇ ਇੱਕੇ ਸੋਟੇ ਨੂੰ ਮਾਰਿਆ ਹੈ ਡਿੱਗ ਪਿਆ ਸਾਡਾ। ਉਹ ਵਿਖਾ ਲਿਆ ਮੈਨੂੰ। ਉਹ ਆਖਣਗੇ ਰਾਮ ਰਾਮ। ਜਦੋਂ ਇਹਨੂੰ ਵਿਖਾ ਲਿਆ ਨਾ ਉਦੋਂ ਮਾਈ ਨੇ 10 ਰੁਪਏ ਚਿਰਾਗ ਨੂੰ ਦਿੱਤੇ ਸੀ ਕਿ ਨਾਮ ਵੀ ਅਸ਼ਕੇ ਮਾਂ ਨੇ ਪਾਲਿਆ। ਵਾਹ ਜੀ ਵਾਹ। ਕਵੰਗਿਆਂ 'ਚ ਬੈਠੇ ਇੰਨੀਆਂ ਆਈਆਂ ਮਾਈਆਂ ਵਧੀਆਂ। ਜਦੋਂ ਨਹਿਰ ਤੇ ਗਏ ਨਾ ਗਾੜੀ ਦਿਸੇ ਘੋੜੀਆਂ। ਘੋੜੀਆਂ ਦਿਸੀਆਂ। ਅੱਛਾ। ਸਾਡੀ ਮਾਈ ਆਂਦੀ ਆ ਓਏ ਨਖੱਤੀਓ ਉਹ ਸਿੱਖ ਜੇ ਉਧਰ ਨਹਿਰ ਸੁੱਕੀ ਸੀ। ਅੱਛਾ। ਉਹ ਆਂਦੇ ਲੰਘ ਜਾਂਦੀ ਨਖੱਤਿਓ ਨਾ ਤਾਂ ਆਪਾਂ ਨੂੰ ਮਾਰਨਾ ਪਿਛਾਂ ਭਾਜਾ ਧਾੜ ਉੱਥੋਂ ਸਾਰਾ ਮੁਰੱਬਾ ਸੀ। ਅਸੀਂ ਬਸ ਭੱਜੇ ਆ। ਜਦੋਂ ਅਸੀਂ ਭੱਜੇ ਆ ਤੇ ਫਿਰ ਮਗਰੋਂ ਧਾੜਾਂ ਨੂੰ ਜਥਾ ਪੈ ਗਿਆ। ਅੱਛਾ। ਤੇ ਫਿਰ ਅਸੀਂ ਤੇ ਬਾਜਰਾ ਵੇਦੀ ਪੁੱਤਰ ਜਿਹਨਾਂ ਕੁੱਤੀ ਮਗਰ ਕਤੂਰੇ ਭੱਜਦੇ ਆ ਨਾ ਏਦਾਂ ਹੀ ਨਿੱਕੇ ਨਿੱਕੇ ਨਿਆਣੇ ਬਾਜਰਾ ਵੇਦੀ ਨਿਕਲ ਕੇ ਲਾਗਾ ਪਿੰਡ ਸਾਡਾ ਉੱਥੇ ਆ ਗਏ। ਕਿਹੜਾ ਪਿੰਡ? ਏਕਲ ਗੱਡੀ। ਅੱਛਾ। ਉੱਥੇ ਫਿਰ ਵਾਪਸ ਆ ਗਏ। ਮੇਰੀ ਮਾਂ ਨੇ ਨਾ ਦੇਸੀ ਆਟਾ ਪਾਇਆ ਮੈਨੂੰ ਉਦਾਂ ਦੇਖਦਾ। ਹਾਂਜੀ। ਉਹ ਜਦੋਂ ਇੱਥੇ ਬਹਿ ਨਾ ਸਾਡੇ ਪਿੰਡ ਦਾ ਇੱਕ ਸਿੱਖ ਸੀ ਜਥੇਦਾਰ। ਅੱਛਾ। ਉਹ ਆਂਦੇ ਬਹਿ ਜਾਓ। ਸਿੱਖਾਂ ਨੇ ਕਿਹਾ ਕੋਈ ਨਾ ਬਵੇ। ਅੱਛਾ। ਤੇਰਾ ਕੱਖ ਨਾ ਰਹਿਣ ਦਾਂਗੇ ਜਿੰਨਾ ਨੁਕਸਾਨ ਹੋਵੇ ਤੇ। ਅੱਛਾ। ਸਾਡੇ ਵਿੱਚ ਪਲੇ ਸਾਡੇ ਵਿੱਚ ਜੰਮੇ ਸਾਡੇ ਭਰਾ ਵਾ ਇਹਨਾਂ ਨੂੰ ਅਸੀਂ ਮਾਰੀਏ। ਕਿਹਨੇ ਕਿਹਾ ਸੀ? ਸਿੱਖਾਂ। ਅੱਛਾ। ਲੱਭੂ ਸਿੱਖ ਸੀ ਉਹਨੇ। ਵਾਹ ਜੀ ਵਾਹ। ਉਹਦੀਆਂ ਧੀਆਂ ਸੀ। ਉਹਨੇ ਯਾਰ ਕੋਈ ਨਾ ਬਵੇ। ਇੱਕ ਜੀਣ ਸਿਓ ਸੀ। ਗੱਲ ਸੁਣ ਲੱਭੂ ਦਾ ਮੁੰਡਾ ਇੱਕ ਨਾ ਭਾਨਾ ਇੱਕ ਨਾ ਬੱਚੋ। ਅੱਛਾ। ਬੇਲੀ ਸਨ ਤੁਹਾਡੇ? ਬੇਲੀ ਸਾਡੇ ਨਾਲ ਖੇਡਦੇ ਹੁੰਦੇ ਨਿੱਕੇ ਜਿਹੇ ਉਹੋ ਜਿਹੇ ਜਾਣਦੇ। अस्सलाम वालेकुम जी, सत श्री अकाल, आदाब दोस्तों। सब का पंजाब की टीम 47 के उस गवाहां के कोल पहुँचे हैं जिन्हों का पिछला पिंड एकल गड्ढा सी ते जिला अंबरसर। तो इन्हों को असीं पुछांगे इन्हों की 47 की कहानी। तो आओ मिलते हैं इन्होंने भरावां नूं ते इन्हों कोलों 47 की वंड की कहानी सुनते। अस्सलाम वालेकुम। वालेकुम सलाम। की हाल चाल है? शुक्र अल्लाह दा। की नाम है अपना? असगर। असगर अली। तुहाडा की नाम है जी? इहदा नाम लश्कर। लश्कर। तुसीं दोने भरा हो? हाँ। ਵੱਡਾ ਭਾਈ ਕਿਹੜਾ? ਅੱਛਾ ਹੈ ਨੇ ਤੁਸੀਂ ਛੋਟੇ ਹੋ। ਹਾਂ ਸਹੀ ਹੋ ਗਿਆ। ਬਜ਼ੁਰਗੋ ਤੁਹਾਡੇ ਵਾਲਿਦ ਸਾਹਿਬ ਦਾ ਕੀ ਨਾਮ ਸੀ? ਅੱਲਾ ਰੱਖਾ। ਅੱਲਾ ਰੱਖਾ। ਤੁਹਾਡੇ ਦਾਦਾ ਜੀ ਦਾ? ਕਾਲੂ। ਕਾਲੂ। ਕਿਹੜੀ ਬਰਾਦਰੀ ਆਪਣੀ? ਡੋਗਰ। ਡੋਗਰ। ਗੋਤ ਦਾ ਪਤਾ ਹੈ? ਗੋਤ ਤਰਨਾ। ਸਹੀ ਹੋ ਗਿਆ। ਜਿਹਨੂੰ ਗੋਤ ਦਾ ਨਹੀਂ ਪਤਾ ਉਹਨੂੰ ਕਹੀਗਾ। ਅੱਛਾ। ਪਿਛਲਾ ਪਿੰਡ ਕਿਹੜਾ ਸੀ ਆਪਣਾ? ਉਹਦਾ ਪੂਰਾ ਕੀ ਨਾਮ? ਏਕਲ ਗੱਡਾ। ਏਕਲ ਗੱਡਾ। ਹਾਂ। ਉਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਹੁਣ ਮੈਥੋਂ ਜਿਆਦਾ ਲਿਖੀ ਜਾ ਇੱਥੇ ਤੇ ਮੈਂ ਲਿਖ ਰਿਹਾ। ਆ ਲਿਖਿਆ ਜਾ ਰਿਹਾ। ਧਾੜ। ਪੈਣੀ। ਹਾਂਜੀ। ਜਾਂਗੀਰ। ਟਿੰਮੂਵਾਲ। ਸਹੀ। ਤਲਾਵਾਂ। ਖਾਖ। ਸਹੀ। ਕੱਸੂ ਚੱਕ। ਸਹੀ ਹੋ ਗਿਆ। ਇਹ ਜਿਹੜੇ ਪਿੰਡ ਚਾਰ ਚਫੇਰੇ ਚਾਰੇ 5 6 7 ਪਿੰਡ ਆ ਨਾ। ਅੱਛਾ। ਅੱਛਾ। ਇਹਦੀ ਤਹਿਸੀਲ ਕਿਹੜੀ? ਤਰਨਤਾਰਨ। ਥਾਣਾ ਵੈਰੋਵਾਲ ਤੇ ਜ਼ਿਲ੍ਹਾ ਅੰਬਰਸਰ। ਸਹੀ ਹੋ ਗਿਆ। ਕਿੱਡਾ ਕੁ ਵੱਡਾ ਪਿੰਡ ਸੀ ਆਪਣਾ? ਬੜਾ ਤਖੜਾ ਹੈ। ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਉੱਥੇ? ਅੱਧਾ ਪਿੰਡ ਸਿੱਖਾਂ ਦਾ ਅੱਧਾ ਮੁਸਲਮਾਨਾਂ ਦਾ। ਅੱਛਾ। ਮੁਸਲਮਾਨਾਂ ਦੇ ਕਿਹੜੀ ਕਿਹੜੀ ਬਰਾਦਰੀ ਸੀ? ਇਹ ਇੱਕੇ ਦੇ ਪੋਤਿਆ ਡੋਗਰ। ਇੱਕੇ ਦੇ। ਸਹੀ ਹੋ ਗਿਆ। ਤੇ ਜਿਹੜੇ ਸਿੱਖ ਸੀ ਉਹਨਾਂ ਦੀ ਕਿਹੜੀ ਬਰਾਦਰੀ? ਜੱਟ ਸਨ? ਸਿੱਖ ਜੱਟ ਹੀ ਵੀ ਪਤਾ ਕੀ ਸਿੱਖ ਹੀ ਆਨੇ ਉਹਨਾਂ ਨੂੰ। ਅੱਛਾ। ਤੇ ਹਿੰਦੂ ਵੀ ਰਹਿੰਦੇ ਸੀ? ਹਿੰਦੂਆਂ ਦੇ ਬਾਹਮਣਾਂ ਦੇ ਘਰ ਸੀ ਢੱਟੀਆਂ ਹੁੱਟੀਆਂ। ਹੋਰ ਹਿੰਦੂ ਉਦਾਂ ਨਹੀਂ। ਅੱਛਾ। ਸਹੀ ਹੋ ਗਿਆ। ਜਿਹਨਾਂ ਨੂੰ ਬਾਹਮਣ ਸਾਦੇ ਹੱਟੀਆਂ ਪਾਈਆਂ ਨਹੀਂ। ਕਰਮਚੰਦ ਹੋਰੀ
ਪਿੰਡ ਕੱਚਾ ਸੀ ਜ਼ਿਆਦਾ ਕਿ ਪੱਕਾ ਸੀ? ਕੱਚਾ ਹੀ ਸੀ, ਵਿੱਚ ਵਿਰਲਾ ਕੋ ਕੋਠਾ ਪੱਕਾ ਹੀ ਮੋਏ ਕਿਵੇਂ ਢਾਰੀਆਂ ਲੋਕੀ ਥਮੀਆਂ ਦੇ ਕੇ ਵਸਣ ਦੇ। ਅੱਛਾ ਸਹੀ ਹੋ ਗਿਆ। ਜਦੋਂ ਉਜੜਿਆ ਨਾ ਉਹ ਘਿਆਲੇ 'ਚ ਹੀ ਕੰਪ ਬੈਠਾ ਸਿੱਖਾਂ ਦਾ। ਮੇਰੀ ਗੱਲ ਸੁਣ, ਉਹ ਇੱਧਰ ਵੀ ਸੁਣਾਉਣਾ, ਇੱਧਰ ਸੁਣਾ। ਉਹਨਾਂ ਆਖਿਆ ਮੁਸਲੇ ਛੱਡੇ ਕਿਤੇ ਕਨਾਲੀਆਂ ਹੀ ਛੱਡ ਚੱਲੇ ਮਹਿਲ ਤੇ ਮਾੜੀਆਂ। ਇੱਧਰ ਜਿਹੜੇ ਸਿੱਖ ਸੀ ਉਹਨਾਂ ਪੁੱਤਰ ਮਕਾਨ ਬੜੇ ਬੜੇ ਹਾਤੇ ਬਣਾਏ। ਆ ਅਸੀਂ ਪਹਿਲੇ ਜ਼ਿਲ੍ਹੇ 'ਚ ਬੈਠੇ ਆਪਣੇ ਪਿਛਲੇ ਵਸਿੰਦੇ 'ਚ। ਜਾਂ ਹਾਪਸਾਂ ਚੱਲ ਨਿਕਲ ਜਾ ਪਹਿਲਾਂ ਫੈਸਲਾਬਾਦ ਉੱਤਾਂ ਬਾਜ਼ਾਰ ਵੇਖ, ਇੱਥੇ ਜੰਝ ਭਾਲ ਲਾ ਤੇ ਬਣੀ ਸਭ ਕੋ ਨਾਂਗਾ। ਅੱਛਾ ਹਾਂਜੀ। ਅੱਛਾ ਬਜ਼ੁਰਗੋ, ਜਿਹੜਾ ਆਪਣਾ ਪਿੰਡ ਸੀ ਹਾਂ, ਉੱਥੇ ਮਸਜਿਦਾਂ ਕਿੰਨੀਆਂ ਸੀ? ਇੱਕ ਮਸਜਿਦ ਸੀ, ਪੱਕੀ ਸੀ ਕਿ ਕੱਚੀ? ਪੱਕੀ ਸੋਹਣੀ। ਕਿਹੜੀ ਜਗ੍ਹਾ ਤੇ ਸੀ? ਲਹਿੰਦੇ ਪਾਸੇ ਸੀ ਚੜ੍ਹਦੇ ਪਾਸੇ? ਪਾਰ ਵੀ ਹੀ ਲਾਗੇ। ਅੱਛਾ, ਦਰਬਾਰ ਕਿਹੜੇ ਬਜ਼ੁਰਗਾਂ ਦਾ ਸੀ? ਪੀਰਾਂ ਦਾ। ਅੱਛਾ, ਪੀਰਾਂ ਦਾ ਸੀ। ਹਾਂ, ਮੇਲਾ ਸ਼ੇਲਾ ਵੀ ਲੱਗਦਾ ਸੀ ਉੱਥੇ? ਮੇਲੇ ਮੂਲੇ ਤੋਂ ਚੂਰਮੇ ਚਾਰਮੇ ਚਲਾਉਂਦੇ, ਮੇਲਾ ਲੱਗਦਾ ਸੀ। ਉਹ ਪਰ ਕੀ ਜਿੱਥੇ ਉਹ ਪੈਲੀ ਕੀ ਇਹਨਾਂ ਨੂੰ ਆਂਦੇ ਹੋ ਵਿਰੇ ਵਾਲੇ ਥਾਂ ਮੇਲਾ ਲੱਗਦਾ ਹੈ ਜੀ। ਅੱਛਾ, ਲੱਗਦਾ ਸੀ। ਹਾਂ, ਸਹੀ ਹੋ ਗਿਆ। ਤੇ ਲੰਬੜਦਾਰ ਕਿੰਨੇ ਸੀ ਪਿੰਡ ਦੇ? ਲੰਬੜਦਾਰ 2। ਕੀ ਨਾਂ ਸੀ ਉਹਨਾਂ ਦੇ? ਇੱਕ ਦਾ ਨਾਂ ਨਿਆਮਤ ਤੇ ਉਹਦਾ ਨਾਂ ਮੁਹੰਮਦ ਅਲੀ। ਅੱਛਾ। ਤੇ ਇੱਕ ਦਾ ਨਾਂ ਜੀਣ ਸਿੰਘ। ਅਸੀਂ ਉਹ ਪਿਓ ਉਹਨ ਮੈਨੂੰ ਪਿੱਛੋਂ ਉਹਨਾਂ ਦੇ ਪਿਓਾਂ ਦਾ ਨਾਂ ਦਾ ਨਹੀਂ ਪਤਾ, ਮੈਂ ਝੂਠ ਸਿਰ ਕੋ ਮਾਰ। ਸਹੀ ਹੋ ਗਿਆ। ਇਹ ਹੋਰ ਜਿਹੜੇ ਉੱਥੇ ਦੇ ਚੌਧਰੀ ਸਨ? ਚੌਧਰੀ ਉੱਥੇ ਹੀ ਉਹ ਕੀ ਉਹਨਾਂ ਨੂੰ ਆਂਦੇ ਸੀ, ਉਹ ਜਿਹੜੇ ਪਰਲੇ ਉਹ ਜਿਹਨਾਂ ਦਾ ਊਠ ਦੇ ਪੱਠੇ ਆਉਂਦੇ ਹੁੰਦੇ ਸੀ, ਕੀ ਉਹਨਾਂ ਨੂੰ ਆਂਦੇ ਰੂਟ ਸਿੰਘ ਕਪੂਰ ਸਿੰਘ ਚੌਧਰੀ ਪਿੰਡ 'ਚ। ਜੇ ਕਿਸੇ ਨੂੰ ਪੈਸਿਆਂ ਦੀ ਲੋੜ ਹੋਵੇ ਨਾ ਤੇ ਵਿਆਜ ਨਾ ਦਿੰਦੇ, ਬਹੁਤ ਵੱਡੇ ਚੌਧਰੀ। ਅੱਛਾ। ਜਦੋਂ ਮੈਂ ਆਪਣੇ ਬਾਬੇ ਦੇ ਨਾਂ ਦੱਸੇ ਨਾ, ਕੋਈ ਪੁਰਾਣਾ ਬੰਦਾ ਉੱਥੋਂ ਨਾ ਪਛਾਣ ਲੈਣਾ ਫਲਾਣੇ ਥਾਂ। ਤੁਸੀਂ ਦੱਸੋ ਆਪਣੇ ਬਜ਼ੁਰਗਾਂ ਦੇ ਨਾਂ। ਇੱਕ ਮੇਰੇ ਬਾਬੇ ਦਾ ਨਾਂ ਕਾਲੂ ਸੀ, ਮੇਰਾ ਵੱਡਾ ਸੀ ਬਾਬਾ। ਉਦੋਂ ਛੋਟੇ ਦਾ ਨਾਂ ਮਾਲੀ। ਅੱਛਾ। ਉਦੋਂ ਛੋਟੇ ਦਾ ਨਾਂ ਕਮਾਲਦੀਨ। ਅੱਛਾ। ਉਦੋਂ ਛੋਟੇ ਦਾ ਨਾਂ ਨਿਹਾਲ। ਸਹੀ ਹੋ ਗਿਆ। ਗਾਂ ਮੇਰਾ ਪੋਤਰਾ ਸੀ ਬਾਦਰ, ਉਹਦਾ ਨਾਂ ਸੀ ਉੱਥੇ ਪਿੰਡ 'ਚ। ਉਹਦਾ ਨਾਂ ਲਵੇਂਗਾ ਤੇ ਲੋਕੀ ਉੱਥੇ ਪਿੰਡ 'ਚ ਪੁੱਛ ਲੈਣਗੇ ਵੀ ਵਾਕਿਆ। ਤੁਹਾਡੀ ਵੀਡੀਓ ਇਨਸ਼ਾਅੱਲਾ ਪਿੰਡ ਤੱਕ ਜਾਣੀ ਹੈ ਤੇ ਤੁਹਾਨੂੰ ਲੋਕ ਪਛਾਣ ਜਾਣਗੇ। ਆਖੀ ਮਾਲੀ ਦਾ ਪੋਤਰਾ ਬਹਾਦਰ ਅਲੀ, ਪਤਾ ਲੱਗ ਜਾ ਉਹਨਾਂ ਨੂੰ। ਤੇ ਤੈਨੂੰ ਸਾਰੇ ਸਿੱਖ ਜਿਹੜੇ ਸਾਡੇ ਹਾਣੀ ਜਿਹੜੇ ਆ ਉਹ ਦੱਸਣਗੇ ਵੀ ਫਲਾਨਾ ਸਾਡੇ ਬੂਹੇ ਗਾੜੀ ਬੋੜ ਸੀ। ਸਹੀ ਹੋ ਗਿਆ। ਹੁਣ ਮੈਨੂੰ ਆਪਣੇ ਘਰ ਦਾ ਨਕਸ਼ਾ ਸਮਝਾ ਦਿਓ, ਕਿਹੜੀ ਸਾਈਡ ਤੇ ਸੀ ਘਰ? ਘਰ ਤਾਂ ਸਾਡਾ ਹੀ ਕੁਤਬ ਨੂੰ। ਅੱਛਾ। ਆਹ ਸਾਡੇ ਲਾਗੋਂ ਦੀ ਸੜਕ ਕੱਚੀਆਂ ਸੀ ਨਾ, ਉਹਦੀ ਸੜਕਾਂ। ਉਹ ਜਾਂਦੀ ਸੀ ਵੈਰੋਵਾਲ ਨੂੰ ਗਾਂ ਤੇ ਜਾਂ ਅੰਮ੍ਰਿਤਸਰ ਜਾਂਦੀ ਸੀ। ਅੱਛਾ। 710 ਕੋ ਅੰਮ੍ਰਿਤਸਰ ਸੀ। ਤੇ ਲਾਗੇ ਕੀ ਸੀ ਘਰ ਦੇ? ਛੱਪੜ ਆ ਸਾਈਡ ਤੇ। ਅੱਛਾ, ਛੱਪੜ ਸੀ। ਤੇ ਉਦੋਂ ਹਟ ਕੇ ਖੂਹ ਸੀ ਪਿੰਡ ਦੇ ਨਾਲ, ਸਾਰਿਆਂ ਦੀ ਥੋੜੀ ਡੋਗਰਾਂ ਦੀ ਪਲੀ। ਉਹਨੂੰ ਆਂਦੇ ਸ਼ੇਰ ਖਾਂ ਵਾਲਾ। ਅੱਛਾ। ਸ਼ੇਰ ਖਾਂ ਵਾਲਾ। ਤੇ ਉਦਾਂ ਖੂਹ ਫੇ ਕਈ ਬੋਰਡ ਵੀ ਲੱਗਾ ਸੀ। ਬੋਰਡ ਸਾਡੇ ਬੂਹੇ ਦੇ ਗਾੜੀ ਸੀ। ਮਾਲੀ ਵਾਲਾ ਬੋਰਡ ਜੋ ਹੋਇਆ ਤੇ ਅਜੇ ਵੀ ਵੱਜਦਾ। ਉਹ ਮਾਲੀ ਵਾਲਾ ਨਾਮ ਵੱਜਦਾ ਸਾਡੇ ਦਾਦੇ ਦੇ ਭਰਾ ਦਾ ਨਾਂ। ਅੱਛਾ। ਜੇ ਡੰਗਰ ਮਾਲ ਲੋਕਾਂ ਲਿਆਉਣਾ ਵਾਵਾ ਖੁੱਲਾ ਸੀ ਤੇ 2 ਕਿਲੋਆਂ 'ਚ ਅਸੀਂ ਛਾਂ 'ਚ ਆਖਣਾ ਮਾਲੀ ਵਾਲੇ ਬੋਰਡ ਥੱਲੇ ਲੈ ਚਲ, ਟਿੱਬਿਆ ਡੰਗਰ ਚਾਰਨੇ ਤੇ ਉੱਥੇ ਲੈ ਜਾਣੇ। ਨਾਲ ਸਾਡਾ ਬਾਬਾ ਸ਼ੱਕ ਉੱਥੇ ਕੋਈ ਸਣਾ ਬੰਦਾ ਦੱਸਣਗੇ। ਸਹੀ ਹੋ ਗਿਆ। ਤੇ ਘਰ ਆਪਣੇ ਕੱਚੇ ਸਨ ਕਿ ਪੱਕੇ? ਕੱਚੇ। ਅੱਛਾ, ਕੱਚੇ ਸਨ। ਕੱਚੇ ਛਤੀਰੀਆਂ ਬਿਆਰੀ ਸੀ। ਅੱਛਾ। ਤੇ ਉਦੋਂ ਉਹੀ ਲੋਕਾਂ ਏਦਾਂ ਕੀਤੀਆਂ ਨਹੀਂ, ਚਿਲਕਦੇ ਹੁੰਦੇ ਸੀ ਪੋਚਿਆਂ ਨਾਲ, ਮਿੱਟੀ ਚੰਗੀ ਉਦੋਂ। ਸਹੀ ਹੋ ਗਿਆ। ਤੇ ਗੁਰਦੁਆਰਾ ਹੈ ਸੀ ਸਿੱਖਾਂ ਦਾ? ਹਾਂ। ਉਹ ਕਿਹੜੇ ਬੰਨੇ? ਵਿਚਕਾਏ ਪਿੰਡ ਦੇ ਵਿੱਚ। ਅੱਛਾ, ਵਿਚਕਾਰ ਸੀ। ਲਾਗੇ ਸਕੂਲ ਸੀ। ਅੱਛਾ, ਸਕੂਲ ਵੀ ਹੈ ਸੀ ਵੱਡਾ। ਤੁਸੀਂ ਪੜ੍ਹਦੇ ਰਹੇ ਸਕੂਲ 'ਚ? ਐਵੇਂ ਕੱਚੀ ਪੱਕੀ ਜੀ ਪੜੀ, ਮੁੜ ਕੇ ਭੁੱਖੇ ਮਰਨ ਲੱਗ ਪਏ। ਮੁੜ ਕੇ ਪੜ੍ਹਨਾ ਕੀ ਜਦੋਂ ਜਿਹੜੇ ਕਹੇ ਲੋਕ ਕੇ ਆਏ ਆ। ਸਹੀ। ਹਾਂ, ਇੱਕ ਗੱਲ ਹੈ, ਸਿੱਖ ਸੀ ਨਾ ਸਾਡੇ ਪਿੰਡ ਵਾਲੇ। ਹਾਂਜੀ। ਪੁੱਤਰਾ ਉਹ ਸਾਨੂੰ ਖਰਚੀਆਂ ਕੰਪ ਹੀ 505 ਕੋ ਪੈਂਦਾ ਉੱਥੇ। ਉਸ ਕੰਪ ਛੱਡ ਕੇ ਗਏ ਤੇ ਮਗਰ 2 ਮਹੀਨੇ ਸਾਡਾ ਕੰਪ ਰਿਹਾ। ਆਟਾ ਦਾਣਾ ਪੀ ਕੇ ਉੱਠਾ ਤੇ ਆਖਣਾ ਫਲਾਣੇ ਨੇ ਖੂਹ ਤੇ ਆ ਕੇ ਲੈ ਜਾਓ। ਬੰਦੇ ਫਿਰ ਆਪ ਹੀ ਜਾਣ ਲੱਗ ਪਏ। ਚਲੋ ਸਾਰੀ ਕਹਾਣੀ ਤੁਹਾਡੇ ਕੋਲ ਪੁੱਛਦੇ ਆ। ਹਾਲੇ ਪਿੰਡ ਦੀਆਂ ਗੱਲਾਂ ਥੋੜੀਆਂ ਪੁੱਛ ਲਈਏ ਨਾ। ਅੱਛਾ, ਜਿਹੜਾ ਪਿੰਡ ਸੀ ਆਪਣਾ, ਉੱਥੇ ਹੋਰ ਜਿਹੜੇ ਸਿੱਖ ਰਹਿੰਦੇ ਸੀ ਉਹਨਾਂ ਦੇ ਵੀ ਨਾਂ ਚੇਤਾ ਹੋਣ? ਰੂੜ ਸਿੰਘ, ਕਪੂਰ ਸਿੰਘ। ਹਾਂਜੀ। ਇੱਕ ਦਾ ਨਾਂ ਲੱਭੂ ਸੀ। ਹਾਂਜੀ। ਇੱਕ ਦਾ ਨਾਂ ਉਹ ਜਿਹੜੇ ਮੁੰਡੇ ਲੰਗੇ ਹੋਰੀ ਮੋਹਣ। ਅੱਛਾ। ਲੱਭੂ। ਤੇ ਇੱਕ ਦਾ ਨਾਂ ਹੁੰਦਾ ਸੀ ਉਹ ਕਦਾਰੇ ਕਹਿੰਦਾ ਨਾਂ ਨਹੀਂ ਆਉਂਦਾ ਸਾਨੂੰ। ਪੱਲੇ ਨਾਂ ਨਹੀਂ, ਥੋੜੇ ਨਾਂ ਆਉਂਦੇ ਮੈਨੂੰ। ਜਿਹੜੇ ਹਿੰਦੂ ਰਹਿੰਦੇ ਸੀ, ਹਿੰਦੂ ਜਿਹੜੇ ਸਨ ਉਹਨਾਂ ਦੇ ਵੀ ਨਾਂ? ਹਿੰਦੂ ਇੱਕ ਦਾ ਨਾਂ ਕਰਮਚੰਦ। ਇੱਕ ਦਾ ਨਾਂ ਪਤਾ ਨਹੀਂ ਹੋਰ ਕੀ। ਕਰਮਚੰਦ ਨੂੰ ਜਾਂਦੀ ਹੱਟੀ ਹੁੰਦੀ ਤੇ ਜਾਣਾ ਤੇ ਪੈਸੇ ਦੀ ਚੀਜ਼ ਲੈਣੀ, ਇੰਨਾ ਕਿ ਉਹਨਾਂ ਦੇ ਦੇਣੀਆਂ ਫੁੱਲੀਆਂ ਝੂੰਗਾ ਤੇ ਆਖਣਾ ਕਰਮਚੰਦ ਦੀ ਦੁਕਾਨ ਤੇ ਚਲੋ। ਇੰਨਾ ਕੁ ਪਤਾ ਹੈ।
ਤੇ ਜਿਹੜੀਆਂ ਜ਼ਮੀਨਾਂ ਸੀ ਬਜ਼ੁਰਗਾਂ ਦੀਆਂ, ਹਾਂ ਆਪਣੇ ਬਜ਼ੁਰਗਾਂ ਦੀਆਂ, ਕਿਹੜੇ ਬੰਨੇ ਸਨ? ਚੜ੍ਹਦੇ ਬੰਨੇ। ਇਹ ਬੰਨੇ ਸਿੱਖ। ਅੱਛਾ, ਲਹਿੰਦੇ ਪਾਸੇ ਸਿੱਖ ਤੇ ਚੜ੍ਹਦੇ ਪਾਸੇ ਤੁਹਾਡੇ। ਖੂਹ ਆਪਣੇ ਸਾਡੇ ਕੀ ਕੀ ਨਾਂ ਵੱਜਦਾ ਸੀ ਖੂਹਾਂ ਦਾ? ਇੱਕ ਦਾ ਨਾਂ ਸਿੰਘ ਵਾਲਾ, ਅੱਛਾ, ਇੱਕ ਦਾ ਨਾਂ ਅੱਜ ਕੀ ਆ ਪਿੰਡ ਵਾਲੇ ਦਾ ਨਾਂ, ਉਹ ਆ ਜਿਹੜਾ ਪਿੰਡ ਦੇ ਨਾਲ ਸੀ, ਸ਼ੇਰਖਾਂ ਵਾਲਾ, ਸ਼ੇਰਖਾਂ ਵਾਲਾ, ਉਹ ਡੋਗਰਾਂ ਦਾ ਖੂਹ ਸਾਰਾ। ਤੇ ਉਹਦਾ ਖੂਹ ਮੈਨੂੰ ਇੰਨੇ ਮੈਂ ਨਾਮ ਤੈਨੂੰ ਮੈਂ ਚੁੱਪ। ਤੁਸੀਂ ਜਾਂਦੇ ਰਹੇ ਆਪਣੇ ਖੂਹਾਂ ਤੇ? ਮੈਂ ਪੱਠੇ ਲਿਆ ਉਹਨਾਂ ਨੇ ਜਿੰਨੇ ਕਿ ਚੁੱਕ ਕੇ। ਅੱਛਾ, ਹਾਂ ਸਹੀ ਹੋ ਗਿਆ। ਕੋਈ ਸਿੱਖਾਂ ਦੇ ਬਾਲ ਵੀ ਯਾਰ ਹੈ ਸਨ ਤੁਹਾਡੇ ਕਿ ਕੋਈ ਨਹੀਂ? ਇੱਕ ਲੱਭੂ ਦਾ ਮੁੰਡਾ, ਇੱਕ ਨਾ ਭਾਨਾ, ਇੱਕ ਨਾ ਬੱਚੋ। ਅੱਛਾ, ਬੇਲੀ ਸਨ ਤੁਹਾਡੇ? ਬੇਲੇ ਹੀ ਸਾਡੇ ਨਾਲ ਖੇਡਦੇ ਦੇ ਨਿੱਕੇ, ਉਹ ਜਿਹੀ ਜਾਣਦੇ, ਤੈਨੂੰ ਆਖੇ ਵੱਡੇ ਨੂੰ ਕਿਸੇ ਨੂੰ ਜਾਣਦੇ। ਅੱਛਾ, ਉਦੋਂ ਕਿਹੜੀਆਂ ਖੇਡਾਂ ਹੁੰਦੀਆਂ ਸੀ? ਖੇਡਾਂ ਖਿੱਦੋ ਖੁੰਡੀ ਖੇਡਣੀ ਡੰਡਿਆਂ ਨਾਲ, ਤੇ ਸੜਕ ਤੇ ਆ ਜਾਣਾ, ਤੇ ਜਾ ਕੇ ਤੇ ਆ ਇੱਕ ਜੇ ਨਾ ਖੋਤੀਆਂ ਬਣਾ ਕੇ ਨਾ, ਤੇ ਆਖਣਾ ਭਾਂਡਾ ਭੱਜਾ ਪਿੰਡ ਵਿੱਚ ਕਿ ਨਿਆਣਾ ਬੁੱਝ ਲੈਣਾ, ਪੀਨੇ ਨਿਆਣੇ ਤੇ ਫਿਰ ਆਪ ਥੱਲੇ ਬਣ ਜਾਣਾ, ਜੇ ਨਾ ਬੁੱਝੇ ਜਾਣੇ ਤਾਂ ਆਖਣਾ ਬਣੋ ਖੋਤੀਆਂ, ਉੱਥੇ ਜਾਣਾ ਚੁੱਕ ਕੇ ਲਿਆ, ਉੱਥੋਂ ਦੱਸਣਾ ਵੀ ਹੇੜੇ ਉੱਤੇ ਕਿ ਹੇੜੇ ਉੱਤੇ ਕਈਆਂ ਨੇ ਆ ਜਾਣਾ, ਉਤਲੇ ਹੀ ਉੱਤੇ ਰਹੋ, ਫਿਰ ਇੱਥੇ ਲਿਆ ਕੇ ਲਾਉਣੇ। ਇਹੋ ਜਿਹੀਆਂ ਖੇਡਾਂ ਨਿੱਕੀਆਂ ਨਿੱਕੀਆਂ ਨਹੀਂ ਹੁੰਦੀਆਂ ਸੀ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਕੋਈ ਲੜਾਈ ਝਗੜਾ ਆਪਸ ਚ ਮੁਸਲਮਾਨਾਂ ਦਾ ਜਾਂ ਸਿੱਖਾਂ ਦਾ ਹੈ ਸੀ ਉਸ ਪਿੰਡ ਦੇ ਵਿੱਚ? ਨਹੀਂ, ਸਾਡੇ ਨਾਲ ਸਿੱਖਾਂ ਦਾ ਨਹੀਂ। ਸਿੱਖ ਤੇ ਸਾਡੇ ਅੱਲਾ ਮਾਫੀ ਦੇਵੇ ਢੱਡਿਆ ਵਾਲਿਆਂ ਨੂੰ ਨਾ, ਸਾਡੇ ਪਿੰਡ ਦਾ ਡੋਗਰਾ ਕੋ ਲਾਗੇ ਲਾਗੇ ਦੇ ਪਿੰਡ ਖਾਮ ਖਾਂਦੇ। ਅੱਛਾ ਜੀ ਬਜ਼ੁਰਗੋ, ਜਿਹੜਾ ਤੁਹਾਡਾ ਪਿੰਡ ਸੀ ਉੱਥੇ ਬਜ਼ੁਰਗਾਂ ਦਾ ਕੋਈ ਬਹਿਣ ਵਾਸਤੇ ਤਕੀਏ ਵੀ ਹੁੰਦੇ ਸੀ? ਹੈਗਾ। ਕੀ ਨਾਂ ਸੀ ਉਹਨਾਂ ਦੇ ਤਕੀਆਂ ਦੇ? ਤਕੀਏ ਦੇ, ਹਾਂਜੀ, ਤਕੀਏ ਦਾ ਨਾਂ ਇਹੋ ਲੇਟਾ ਪੀ ਜਾਂਦੇ ਸੀ, ਤੇ ਉੱਥੇ ਲੋਕ ਤਾਜ ਪੀ ਕੇ ਪਿੱਪਲ ਸੀ ਥੱਲੇ। ਕਿਹੜੇ ਬੰਨੇ ਸੀ ਇਹ? ਆ ਮਸਜਿਦ ਆ, ਬੂਆ, ਤੇ ਆ ਤਕੀਆ। ਅੱਛਾ, ਤਕੀਆ ਸੀ। ਲੇਟਾ ਪੀਰ ਉਹਨੂੰ ਆਂਦੇ। ਤੇ ਦੂਸਰਾ ਇੱਕ ਸੀ ਕਿ ਦੋ ਸਨ ਉੱਥੇ? ਅੱਛਾ, ਇੱਕੋ ਹੀ ਸੀ। ਜਦੋਂ ਕੋਈ ਜ਼ਮਾਨੇ ਦੀ ਗੱਲ ਹੈ, ਜਦੋਂ ਕੋਈ ਝਾੜੂ ਦਿੰਦਾ ਸੀ, ਹਾਂਜੀ, ਉਹ ਨਾਲ ਸਾਲਾ ਦੱਸਦਾ ਪਰ। ਅੱਛਾ, ਜਦੋਂ ਉੱਥੇ ਸੇਵਾ ਕਰਦਾ ਸੀ ਨਾ, ਹਾਂਜੀ, ਕੱਕਾ ਪਾਣੀ ਪਾਉਂਦਾ ਸੀ ਤੇ ਉਹਨੂੰ ਪੈਸੇ ਲੱਭਦੇ ਸੀ, ਪੀੜੀ ਮਸ਼ਕੋ ਨਹੀਂ ਪਾਉਣੀ। ਅੱਛਾ ਅੱਛਾ। ਇੱਕ ਸਾਡੀ ਤਾਈ ਲੱਗਦੀ ਸੀ, ਉਹਨੇ ਝਾੜੂ ਜਿਹੜਾ ਚਾਰਾਂ ਨੇ ਜ਼ਮਾਨੇ 'ਚ ਲੱਭਣੇ। ਉਹ ਠੱਕਾੜਾ ਵੀ ਵਿਕ ਪਿਆ। ਅੱਛਾ, ਤੇ ਮਾਈ ਨੇ ਕਿਸੇ ਕੋ ਗੱਲ ਕੀਤੀ, ਕਿਸੇ ਬਜ਼ੁਰਗ ਤੇ ਉਹਨੇ ਆਖਿਆ ਵੀ ਜੋਰ ਦੀ ਗੱਲ, ਉਹਨੇ ਆ ਨਾ ਕਿਸੇ ਕੋ ਬੀਬੀ ਨਾ ਲਵੀਂ। ਅੱਛਾ, ਉਹ ਲੈ ਪਈ ਆਖਣ ਲੱਗੀ ਮੈਨੂੰ ਚਾਰਾਂ ਨੇ ਲੇਟਾ ਪੀਣਾ, ਉਹ ਲੱਭਣੋਂ ਹਟ ਗਿਆ। ਅੱਛਾ, ਚਿਰਾਗ ਪੀਰੇ ਦਾ ਪੁੱਤ, ਏਕਲ ਗੱਡੇ ਦਾ ਮਸ਼ਹੂਰ ਬੰਦਾ ਸੀ। ਬਦਮਾਸ਼ ਨਾ ਦੱਸਣਗੇ। ਬਦਮਾਸ਼ ਸੀ? ਹਾਂ, ਬਦਮਾਸ਼ ਵੀ ਨਹੀਂ ਦਾ, ਸਾਨ ਵੀ ਉਵੇਂ। ਅੱਛਾ, ਬੰਦਿਆਂ ਨੇ ਲੜਾਈ ਲੁੜੀਆਂ ਡੰਡਿਆਂ ਵਾਲੇ ਹੀ ਹੋਏ ਤੇ ਪਰਾਂ ਭਜਾ ਦਿੰਦਾ। ਉਹਦੀ ਕਿਸੇ ਨਾਲ ਹੋਈ ਸੀ ਲੜਾਈ? ਹਾਂ। ਕਿਹਨਾਂ ਨਾਲ? ਹੈ ਕਿਹੜੇ ਪਿੰਡ ਵਾਲਿਆਂ ਨਾਲ? ਟਿੰਮੋ ਵਾਲੀਆਂ ਨਾਲ। ਉਹ ਕੋਈ ਪਤਾ ਕੋਈ ਵਾਕਿਆ ਦਾ ਕਿਵੇਂ ਕੀ ਹੋਇਆ ਸੀ? ਸਾਡੇ ਪਿੰਡ ਦੇ ਡੋਗਰ ਸੀ ਚੋਰ। ਚੋਰ? ਅੱਛਾ। ਮੈਂ ਕਦੀ ਉਹਨਾਂ ਦਾ ਡਰਦੇ ਲਾਗੇ ਬਦਮਾਸ਼ ਸੀ। ਪੁੱਤਰਾ ਉਹ ਜਦੋਂ ਨਾ ਉਹਨਾਂ ਸਕਿਆ ਲੈਣ ਦੀ ਮੈਂ ਕੱਢ ਕੇ ਮਗਰ ਬਾਹਰ ਆ ਗਈ। ਅੱਛਾ। ਟਿੱਬੇ ਹੁੰਦੇ ਸੀ ਉੱਥੇ, ਟਿੱਬਿਆਂ ਦੇ ਵਿੱਚ ਜਦੋਂ ਵੇਖੀ ਨਾ ਮੈਂ, ਉਹਨਾਂ ਦਾ ਹੀਆਂ ਨਾ ਪਏ ਵੀ ਇੱਥੋਂ ਮੈਂ ਨਾ ਲੈ ਜਾਈਏ, ਜ਼ੋਰ ਨਾ ਪਿਆ ਵੀ ਨਾ ਪੈ ਗਲ। ਪਰ ਇਹ ਤਸੀ ਚੱਕ ਸੀ, ਉੱਥੇ ਸਿੱਖ ਮੁੰਡਾ ਸੀ, ਉਹ ਆਇਆ ਸੀ ਮਕਲਾਵਾ ਲੈਣ ਆਪਣਾ। ਅੱਛਾ। ਉਹ ਆ ਕੇ ਮਕਲਾਵਾ ਲੈਣਾ ਤੇ ਉਹਨਾਂ ਇੱਦਾਂ ਹੋਈ ਆ, ਤੇ ਅਸੀਂ ਨਹੀਂ, ਮੈਂ ਨੂੰ ਹੀਆਂ ਨੇ ਪਿਆ ਜਾਂਦਾ ਹੁੰਦਾ, ਚਲੋ ਚੱਲ ਮਹੀਂ ਲਿਆਈਏ। ਜਵਾਨ ਵਾਲਾ ਗੱਤਕਾ ਛਿੜਕਾ ਵੀ ਖੇਡਦਾ। ਅੱਛਾ। ਉਹ ਫਿਰ ਉਹਨੇ ਬੰਦੇ ਤਿਆਰ ਕਰ ਲਏ, ਜਾ ਕੇ ਮੈਂ ਘੇਰ ਲਈ ਜਾ ਕੇ ਮੇਰੇ ਵਿੱਚੋਂ। ਅੱਛਾ। ਮੈਂ ਲੈ ਕੇ ਖੱਖਾਂ ਦੀਆਂ ਨਿਆਈਆਂ ਵਿੱਚ। ਚਿਰਾਗ ਨੂੰ ਲੱਗਾ ਪਤਾ। ਅੱਛਾ। ਚਿਰਾਗ ਨੇ ਘੋੜੀ ਤੇ ਚੜ ਗਿਆ। ਉਹਨੇ ਜਾ ਕੇ ਆਖਿਆ ਡੱਕੋ ਇੱਥੇ ਘੋੜੀ ਮੈਂ ਕਿਹੜੇ ਲਈ ਜਾਂਦੇ ਜੀ, ਸਾਡੀ ਲੈ ਗਈ ਜਾਂ ਪਰੇ ਨਾ ਲੈ ਜਾਂਦੇ ਤੇ ਕੋਈ ਨਹੀਂ, ਤੇ ਧੱਕੇ ਨਾਲ ਲੈ ਗਿਆ ਲਿਆਂਦੀ। ਉਹ ਫਿਰ ਸਿੱਖ ਨੇ ਆਖਿਆ ਇੱਥੇ ਖੜੋ ਗਿਆ, ਪਰ ਉਹਨੇ ਕੱਲੇ ਨਾ ਕੱਲਾ ਆ ਮੁਸਲਿਆ। ਉੱਥੇ ਫਿਰ ਜਦੋਂ ਮਾਰਿਆ ਨਾ, ਉਹਨੇ ਆਹ ਪਹਿਲਾ ਵਾਰ ਤੇਰਾ ਜੋ ਘੋੜੀ ਉਹਨੇ ਬੰਨ ਲਈ। ਦੂਜੇ ਬੰਦੇ ਪਿੰਡ ਦੇ ਸਾਰੇ ਪਛਾਣ, ਪਿੰਡ ਦੀ ਨਿਆਈਆਂ ਨੂੰ ਜਾ ਕੇ ਰਿਹਾ ਡੋਗਰ ਨੇ। ਅੱਛਾ। ਉਹ ਫਿਰ ਮਾਰਿਆ ਨੇ, ਖੂੰਡ ਡੱਕ ਲਿਆ। ਇਹਨੇ ਇੱਕੋ ਖੂੰਡ ਮਾਰਿਆ, ਪੁੱਤ ਇੱਥੇ ਡਿੱਗ ਪਿਆ। ਉੱਥੋਂ ਫਿਰ ਸਿੱਖਾਂ ਦੀ ਹੀਆਂ ਨੇ ਪਿਆ, ਉੱਥੋਂ ਐਰੋ ਕੇਸਾਂ ਤੋਂ ਫੜ ਕੇ ਨਾ ਅੱਧਾ ਘੋੜੀ ਤੋਂ ਬੰਨੇ ਗੂੰ ਰਾਜ ਵਗਦਾ ਪਿੰਡ ਲਿਆਂਦਾ। ਉਹ ਜਿਹੜਾ ਉਹਨਾਂ ਦਾ ਜਵਾਈ ਆਇਆ ਸੀ, ਜਿਹੜਾ ਜਵਾਈ ਆਇਆ ਸੀ। ਫਿਰ ਉਹਦਾ ਭਰਾ ਵਿਖਾ ਲਿਆ, ਜਿੱਦਾਂ ਮੇਰਾ ਤੇ ਇਹਦਾ ਫਰਕ ਆ।
ਸਿੱਖ ਤੇ ਸਿੱਖਣੀ ਵੇਖਣਾ ਹੈ ਵੀ ਕਿਹੜੇ ਮੁੰਡੇ ਨੇ ਮਾਰਿਆ। ਸਾਡੇ ਮੁੰਡੇ ਨੇ ਇੱਕੇ ਸੋਟੇ ਨੂੰ ਮਾਰਿਆ ਹੈ, ਡਿੱਗ ਪਿਆ ਹੱਡਾ। ਉਹ ਵਿਖਾ ਲਿਆ ਮੈਨੂੰ, ਉਹ ਆਖਣਗੇ ਰਾਮ ਰਾਮ। ਜਦੋਂ ਇਹਨੂੰ ਵਿਖਾ ਲਿਆ ਨਾ, ਉਦੋਂ ਮਾਈ ਨੇ 10 ਰੁਪਏ ਚਿਰਾਗ ਨੂੰ ਦਿੱਤੇ ਸੀ ਵੀ ਨਾਮ ਵੀ ਅਸ਼ਕੇ ਮਾਂ ਨੇ ਪਾਲਿਆ। ਵਾਹ ਜੀ ਵਾਹ। ਕਵੰਗਿਆਂ 'ਚ ਬੈਠੇ ਜਾਂ ਜੋਲਾ ਮੰਗਿਆ ਦੇ ਨਾਲ ਮਰ ਗਿਆ ਵਿਚਾਰਾ। ਤੇ ਉਹਦੇ ਬੱਚੇ ਉੱਥੇ ਹੀ ਬੈਠੇ ਨੇ। ਹਾਂ ਸਹੀ ਹੋ ਗਿਆ। ਇੱਧਰ ਆ ਕੇ ਤੈਨੂੰ ਕੋਈ ਪੰਗਾ ਪਾਇਆ ਉਹਨਾਂ ਨੇ? ਇੱਧਰ ਆ ਕੇ ਉਹਨੇ ਚੋਰੀ ਕੀਤੀ ਪੁੱਤ। ਕਿੱਥੇ? ਇੱਥੇ ਇੱਧਰ ਆ ਕੇ ਚੋਰੀ ਕੀਤੀ ਤੇ ਕਿਸੇ ਤਕੜੇ ਘਰ ਦੀ। ਅੱਛਾ। ਫਿਰ ਮੰਨਿਆ ਨਹੀਂ। ਫਿਰ ਉਹਦੇ ਪੈਰਾਂ ਅੱਗ ਲਾ ਕੇ ਤੇ ਪੈਰਾਂ ਥੱਲੇ ਰੱਖੀ ਅੱਗ। ਮੰਨਿਆ ਨਹੀਂ। ਅਖੀਰ ਉਹਨਾਂ ਆਖਿਆ ਵੀ ਫਿਰ ਉਹਨਾਂ ਬਿਜਲੀ ਲਾਤੀ। ਅੱਛਾ। ਇੱਥੇ ਰਹਿੰਦੀ ਤਾਂ ਹੁਣ ਉਹ ਫਿਰ ਅੱਲਾ ਮਾਫੀ ਦੇਵੇ, ਉਹਨੇ ਫਿਰ ਘਿਓ ਖਾਧਾ 2 ਪੀਪੇ ਤੇ ਤੋਬਾ ਕਾਲੀ ਵੀ ਨਮਾਜ਼ ਪੜ੍ਹ ਲਿਆ ਪਿਆ। ਇੱਧਰ ਆ ਕੇ ਫਿਰ ਉਹਨੇ ਚੋਰੀ ਨਹੀਂ ਕੀਤੀ। ਅੱਛਾ, ਛੱਡ ਗਿਆ ਹਰ ਚੀਜ਼। ਨਾਲ ਆ ਜਵਾਨ ਸੀ। ਤੇ ਕੁਸ਼ਤੀਆਂ ਕਸ਼ਤੀਆਂ ਭਲਵਾਨ ਵੀ ਹੋਇਆ ਕੋਈ ਤੁਹਾਡੇ ਪਿੰਡ ਦਾ? ਹੈ ਕੋਈ ਭਲਵਾਨ ਵੀ ਹੋਇਆ ਕੋਈ ਕੁਸ਼ਤੀਆਂ ਦੇ ਵਿੱਚ? ਹੁੰਦੇ ਆ। ਕੀ ਨਾਂ ਸੀ ਭਲਵਾਨ ਦਾ? ਭੁੱਲਦਾ ਜਿਹੜਾ ਬਦਮਾਸ਼ ਜਨਮ ਦੱਸਿਆ। ਅੱਛਾ। ਹੈ ਜਿੱਦਾਂ ਆਏ ਆ, ਜਿੱਥੇ ਜਿੱਥੇ ਰਹੇ ਆ, ਮੈਨੂੰ ਉਦਾਂ ਦੇਖਦਾ। ਜਿੱਦਾਂ ਭੁੱਖ ਕੱਟੀ ਉਹ ਵੀ ਦੇਖਦੀ ਆ, ਗੰਨੇ ਚੁੱਪ ਕੇ ਰਾਤ ਕੱਢੀ ਉਹ ਵੀ ਪਤਾ। ਇਦਾਂ ਕੱਢਿਆ। ਮੁਸੀਬਤਾਂ ਨਾਲ ਹੀ ਆਏ ਹੋ। ਮੁਸੀਬਤਾਂ ਨਾਲ ਜਾਨ ਹੀ ਲੈ ਕੇ। ਜਿਹੜਾ ਸੀ ਬਾਬਾ ਜੀ ਜਾਲਾ, ਹਾਂ ਡੋਗਰੋ, ਤੁਸੀਂ ਉਹਦਾ ਵੀ ਅੱਗੇ ਦੱਸਿਆ। ਉਹਦਾ ਪੁੱਤ ਗੱਲ ਸੁਣ, ਬੂਹੇ ਗਾੜੀ ਪੁਲਿਸ ਖੜੀ, ਪਾਰੇ ਲਾ ਕੇ ਅੰਦਰ ਮਾਰਿਆ ਸੀ ਕੁੰਡਾ। ਅੰਦਰ ਨੇ ਕੁੰਡਾ ਮਾਰਿਆ ਸੀ ਤੇ ਉਹ ਬੂਹੇ ਗਾੜੀ ਪੁਲਿਸ ਕੇ ਸਿਰ ਤੇ ਰੱਖ ਕੇ ਨਾ ਛਜਲੀ ਤੇ ਬਨੇਰਾ ਪੁੱਟ ਕੇ ਉੱਤੋਂ ਲੰਘ ਕੇ ਤੇ ਉੱਤੇ ਥਾਣੇਦਾਰ ਨੂੰ ਆਖਣ ਲੱਗਾ, ਉੱਤੇ ਖੜੋ ਕੇ ਨਾ ਕੰਢੇ ਤੇ ਉਹਨੇ ਆਹ ਮੈਂ ਹੁਣ ਜਾਂਦਾ ਹੀ। ਫੜਿਆ ਨਹੀਂ ਗਿਆ। ਕਿਹਨੇ ਕਿਹਾ ਸੀ? ਜਾਲੇ। ਅੱਛਾ। ਮਸ਼ਹੂਰ ਬੰਦਾ ਜੀ। ਉਹਨੂੰ ਫੜ ਲਿਆ ਪੁਲਿਸ ਨੇ। ਚੋਰੀ ਕੀਤੀ ਸੀ, ਚੋਰ ਜੀ ਫੜ ਲਿਆ। ਹਲਵਾ ਕਿਆ ਸੰਡੀਆਂ ਲੈ ਜਾਂਦਾ, ਹੁੰਦਾ ਕੱਖ ਨਹੀਂ ਹੁੰਦਾ। ਡੰਗਰ ਚੋਰੀ ਕਰਨ ਵਾਲਿਆਂ ਦਾ ਬਾਹਰ ਨਹੀਂ ਕੁਝ ਵੀ ਕਰਦੇ ਹੁੰਦੇ। ਉਹ ਫੜ ਲਿਆ ਤੇ ਜਾਲੇ ਨੂੰ ਲੈ ਲਈ। ਕੜੀ ਲਾ ਲਈ ਘਰੋਂ ਫੜ ਲਿਆ। ਬੇੜੇ ਦੀਆਂ ਰੋਟੀਆਂ ਬੰਨ ਲਈਆਂ ਵੀ ਰਾਜ ਖਾਊਗਾ। ਉਹ ਸੇ ਪੂੜੀ ਤੇ ਥਾਣੇਦਾਰ ਤੇ ਵਾਲਦੇ ਨਾਲ ਤੁਰ ਕੇ ਜਾਂਦਾ ਹੁੰਦਾ। ਪੇਟੀ ਉਹਨੂੰ ਇੱਕ ਕੜੀ ਉਹਨੂੰ ਉਡਾ ਲੈਣੀ, ਇੱਕ ਉਹਨੂੰ ਉਡਾ ਲੈਣੀ। ਜਦੋਂ ਗਿਆ ਨਾ ਧਾੜਾਂ ਦੇ ਬਰਾਬਰ ਤੇ ਪੈਣੀ ਦੇ ਸੀ, ਉੱਥੇ ਆਖਣਗਾ ਜੇਠ ਦੇ ਮੈਂ ਪਾਣੀ ਸਾਫ ਪੀ ਲੈਣ ਦਿਓ। ਥਾਣੇਦਾਰ ਸੀ ਸਿੱਖ। ਥਾਣੇਦਾਰ ਤੇਰੀ ਕੁੜੀ ਚੱਲਦੀ, ਉਹਨੇ ਮਾਰੀ ਖਿੱਚ। ਥਾਣੇਦਾਰ ਡਿੱਗਾ ਘੋੜੀ ਦੇ ਉੱਤੇ, ਥਾਣੇਦਾਰ ਦੇ ਮੱਥੇ 'ਚ ਵੱਜ ਗਈ ਕੜੀ। ਅੱਛਾ। ਉਹਨੇ ਫਿਰ ਧਾੜਾਂ ਤੋਂ ਲਿਆ ਕੇ ਨਾ ਲੋਹਾਰ, ਉਹਨੇ ਕੜੀ ਵਢਾ ਕੇ ਜਿਉਂ ਲਗੋਟਾ ਕੀਤਾ, ਅੰਮ੍ਰਿਤਸਰ 10 ਕੁਝ ਉੱਥੇ ਪੜ ਗਿਆ। ਵਾਹ ਜੀ ਵਾਹ। ਉਹ ਆਂਦਾ ਤੂੰ ਥਾਣੇ ਐਫਸੀ ਦੇ ਪੇਸ਼ਾ ਨਾ ਕੌਣ ਹੈ ਤੂੰ? ਮੈਂ ਜਲਾ ਲੇਕ ਲੈ ਗੱਡੀਆਂ। ਤੂੰ ਅੱਗੇ ਬੰਦੇ ਫੱਟਰ ਕਰਤੇ। ਤੂੰ ਉਹਨੇ ਜੀ ਬਹਾਲਦਾਰ ਨੂੰ ਸੱਦੋ, ਜੋ ਮੋਤੀ ਵਾਲਾ ਮਰਜ਼ੀ ਕਰ ਲਈ। ਉਹਨੇ ਸੱਦਿਆ। ਉਹਨੇ ਥਾਣੇਦਾਰ ਆਂਦਾ ਤੇਰਾ ਐ ਕਰਾਂ ਉਹਨੇ ਥਾਣੇਦਾਰ ਨੇ ਪੁੱਛਿਆ ਵੀ ਮੈਂ ਤੇਰਾ ਹੁਣ ਵੇਖੀ ਕੀ ਹਾਲ ਕਰਦੇ ਆ। ਪੱਟੀ ਬੱਧੀ ਸੀ। ਉਹਨੇ ਹਵਾਲਦਾਰ ਨੂੰ ਸੱਦਿਆ ਨਾ। ਹਵਾਲਦਾਰ ਨੇ ਆਖਿਆ ਵੀ ਇਸ ਬੰਦੇ ਨੇ ਆਖਿਆ ਮੈਂ ਪਾਣੀ ਪੀਣਾ ਤੇ ਇਹਨੇ ਚੌਰੀ ਪੀਣੀ ਨਹੀਂ ਦਿੱਤਾ। ਮੁਸਲਮਾਨ ਸੀ ਐਫਸੀ। ਅੱਛਾ। ਉਹਨੇ ਆ ਤੇਰੀ ਐਸੀ ਤੈਸੀ ਕੀਤੀ, ਏਡਾ ਜਵਾਨ ਧਿਆਸਾ ਮਰ ਜਾਂਦਾ। ਕੜੀਆਂ ਜੀ ਮੈਂ ਸੋਟਾਂ ਖੂਹ ਦੇ ਵਿੱਚ ਤੇ ਮੈਨੂੰ ਜੋ ਮਰਜ਼ੀ ਕਰੋ। ਵਾਹ। ਉਹਨੇ ਅੱਛਾ। ਸਵੇਰੇ ਆਇਆ ਐਫਸੀ ਤੇ ਉਹ ਕੁਰਾਨ ਪੜ੍ਹਨ ਡਿਆ। ਜਾਲਾ ਕੁਰਾਨ ਪੜ੍ਹਨ ਡਿਆ। ਅੱਛਾ। ਹਵਾਲਾ ਟੇ ਉਹਨੇ ਆਹੋ ਜਾਲਿਆ ਤੂੰ ਕੁਰਾਨ ਹੀ ਪੜ੍ਹਦਾ। ਆਹੋ 10 ਚ ਹੀ 3 ਹਾਜ਼ਰੀਆਂ ਲੱਗਦੀਆਂ ਨਹੀਂ ਸਾਡੇ ਪਿੰਡ। ਥਾਣੇ ਨੰਬਰਦਾਰ ਕੋ ਇੱਕ ਦੁਪਹਿਰੇ ਇੱਕ ਸਵੇਰੇ ਇੱਕ ਰਾਤ ਨੂੰ। ਅੱਛਾ। ਉਹਨੇ ਆਖਿਆ ਓਏ ਇਹ ਤੂੰ ਜਾਣਦਾ ਕਹੇ ਇਹ ਜਾਣਦਾ ਇਹ ਖੇਤ ਵੇਲਾ ਨਿਆਂ ਲੈ ਲਵੇਂ ਮੰਨ ਜਾਵੇਂ ਤੇ ਮੈਂ ਤੇਰੇ ਸਾਰੇ ਕਾਗਜ਼ ਲਾ ਲਾ। ਉਹਨਾਂ ਜੀ ਅੱਜ ਦੀ ਦਿਹਾੜੀ ਪਛਾਣ ਲੈਂਦੇ ਤੇਰੀ ਕਿੱਡਾ ਸੋਹਣਾ ਤੂੰ ਤੇ ਨੰਗਾ ਤੈਨੂੰ ਵੇਖਣ ਕੇ ਛਿੱਤਰ ਮਾਰਾਂਗੇ। ਉਹਨਾਂ ਜੀ ਅੱਜ ਦੀ ਦਿਹਾੜੀ ਮੈਨੂੰ ਮਾਫੀ ਕਰ ਦਿਓ, ਮੈਂ ਸਵੇਰੇ ਸੋਚ ਕੇ ਦੱਸੂ। ਫਿਰ ਐਫਸੀ ਨੇ ਆਖਿਆ ਉਹਨੇ ਹਜੀ ਇਹਦੀ ਹੱਦ ਵਾ ਜੇ ਮੈਂ ਚੋਰੀ ਕਰਾਂ ਮੁੜ ਕੇ ਨਮਾਜ਼ ਵੀ ਪੜੂੰਗਾ ਮੈਂ ਇਹਦੀ ਹੱਦ ਵਾ। ਤੇ ਉਹ ਇੱਕ ਗੱਲ ਹੈ ਹੇਰਾ ਫੇਰੀ ਮੈਥੋਂ ਨਹੀਂ ਛੁੱਟਣੀ। ਹੇਰਾ ਫੇਰੀ ਕੀ ਇਹ ਕੋਈ ਯਾਰ ਡੰਗਰ ਲੈ ਕੇ ਜਦੋਂ ਮੈਂ ਡੰਗਰ ਖਾਵਾਂ ਰੱਖਾਂ ਮੈਂ ਕਾਫਰ ਤੇ ਆਏ ਨੂੰ ਮੈਂ ਟੁੱਕ ਦੇਣਾ ਪੈਂਦਾ ਯਾਰ ਬਾਅਦ 'ਚ। ਆਪ ਮੈਂ ਜੇ ਕਹਿੰਦਾ ਘਰ ਦੱਸਾਂ ਮੈਨੂੰ ਇਹਦੀ ਮਾਰ ਵਗੇ ਮਰੇ ਨੂੰ ਹੋ ਗਏ 15 ਵਰੇ ਝੂਠ ਸਾਰਾ ਚੱਕ ਕੇ ਲਲਕਾਣੇ ਲੱਗੇ। ਅੱਛਾ। ਉਹਨੇ ਨਾ ਪੁੱਤਰਾ ਫਿਰ ਕਾਗਜ਼ ਕਢਾਤੇ ਉਹਦੇ ਸਾਰੇ। ਉਹਨੇ ਚੋਰੀ ਨਹੀਂ ਕੀਤੀ। ਵਾਹ ਜੀ ਵਾਹ, ਬੰਦੇ ਪੱਕੇ ਸੀ ਜ਼ਬਾਨਾਂ ਦੇ।
ਅੱਜ ਕੱਲ ਦੇ ਇੱਥੇ ਲੋਕਾਂ ਗੀਤ ਬਣਾਏ ਛੱਤ ਪਾੜ ਕੇ ਲੰਘਿਆ ਜਾਲਾ ਬੂਹੇ ਅੱਗੇ ਪੁਲਿਸ ਕਰੀ ਤੇ ਆ ਤੈਨੂੰ ਕਰੀ ਵਾਲੀ ਵੀ ਗੱਲ ਜਿਹੜੀ ਇਹ ਵੀ ਸੱਚੀ ਆ ਸਾਡੇ ਪਿਓਰਾਂ ਦਾ ਨਹੀਂ ਸਹੀ ਸਹੀ ਜੋ 47 ਦੀ ਵੰਡ ਹੋ ਗਈ ਹਾਂ ਤੁਸੀਂ ਲੋਕ ਚੰਗੇ ਭਲੇ ਵੱਸਦੇ ਸੀ ਉੱਥੇ ਹਾਂ ਕਿਸ ਤਰ੍ਹਾਂ ਪਤਾ ਲੱਗਿਆ ਆਪਣੇ ਬਜ਼ੁਰਗਾਂ ਨੂੰ ਕਿ ਵੀ ਹੁਣ ਸਾਨੂੰ ਆਪਣਾ ਪਿੰਡ ਛੱਡਣਾ ਪਏਗਾ ਕਿਹੜਾ ਟਾਈਮ ਸੀ ਜਦੋਂ ਤੁਸੀਂ ਪਿੰਡੋਂ ਉੱਠੇ ਅਸੀਂ ਉੱਥੇ 8 ਦਾ ਟਾਈਮ ਸੀ ਦਿਨ ਦਾ ਥਾਲੇ ਬਾਹਰ ਕੱਢ ਕੇ ਤੇ ਐ ਸਾਨੂੰ ਕੱਢਿਆ ਸਾਰੇ ਪਿੰਡ ਨੂੰ ਆਹੋ ਮੇਰੀ ਮਾਂ ਨੇ ਨਾ ਦੇਸੀ ਆਟਾ ਪਾਇਆ ਮੈਨੂੰ ਉਦਾਂ ਦੇਖਦਾ ਹਾਂਜੀ ਉਹ ਜਦੋਂ ਇੱਥੇ ਬਹਿ ਨਾ ਸਾਡੇ ਪਿੰਡ ਦਾ ਇੱਕ ਸਿੱਖ ਸੀ ਜਥੇਦਾਰ ਅੱਛਾ ਉਹ ਆਂਦੇ ਬਹਿ ਜਾਓ ਸਿੱਖਣ ਲੱਗਾ ਕੋਈ ਨਾ ਬਵੇ ਅੱਛਾ ਤੇਰਾ ਕੱਖ ਨਾ ਰਹਿਣ ਦਾ ਜਿੰਨਾ ਨੁਕਸਾਨ ਹੋਵੇ ਤੇ ਅੱਛਾ ਸਾਡੇ ਵਿੱਚ ਪਲੇ ਸਾਡੇ ਵਿੱਚ ਜੰਮੇ ਸਾਡੇ ਭਰਾ ਵਾ ਇਹਨਾਂ ਨੂੰ ਹੀ ਮਾਰੀਏ ਕਿਹਨੇ ਕਿਹਾ ਸੀ ਇਹ ਸਿੱਖਾਂ ਅੱਛਾ ਲੱਭੂ ਸਿੱਖ ਸੀ ਉਹਨੇ ਵਾਹ ਜੀ ਵਾਹ ਉਹਦੀਆਂ ਧੀਆਂ ਸੀ ਉਹਨੇ ਯਾਰ ਕੋਈ ਨਾ ਬਵੇ ਇੱਕ ਜੀਣ ਸਿਓ ਹੀ ਗੱਲ ਸੁਣ ਤਾਂ ਇੱਕ ਜੀਣ ਸਿਓ ਹੀ ਅੱਛਾ ਉਹਨਾਂ ਆਖਿਆ ਵੀ ਕੋਈ ਨਹੀਂ ਮਾਰਨਾ ਹੈ ਇਹਨਾਂ ਨੂੰ ਛੱਡ ਉੱਥੋਂ ਵੀ ਸਾਨੂੰ ਠਾਲਿਆ ਅਸੀਂ ਜਦੋਂ ਗਾਂ ਆਏ ਨਾ ਇੱਕ ਬਾਂਦਰ ਜਿਹਾ ਗੁੱਠੇ ਤੁਰੇ ਉਹਨੇ ਤੇ ਕਹਿੰਦਾ ਵਾ ਮਾਈ ਨੂੰ ਆਂਦਾ ਦੇਜ ਕੀ ਸੁੱਟ ਦੇ ਇਹਨੇ ਫੜ ਕੇ ਨਾ ਰੇਤ ਤੇ ਤੁਰੇ ਉਹਨੇ ਟਿੱਬਾ ਸੀ ਇਹਨੇ ਕਰਕੇ ਦੇਜ ਕੀ ਵਿੰਗੀ ਉਹਦੇ ਉਹ ਆਂਦੇ ਵੀ ਟੂੰਬਾਂ ਹੋਣਗੀਆਂ ਉਹ ਮੜ ਕਰਕੇ ਨਾ ਦੇਜ ਕੀ ਵਿੰਗੀ ਤੇ ਆਟਾ ਡੋੜ ਕੇ ਤੋਂ ਦੇਜ ਕੀ ਉਹ ਮਾਈ ਤੁਹਾਡੀ ਨੇ ਆਹੋ ਅੱਛਾ ਮੈਨੂੰ ਉਦਾਂ ਦੇਖਦਾ ਪੁੱਤਰਾ ਓਏ ਹੋਏ ਜਦੋਂ ਅਸੀਂ ਗਏ ਆ ਨਾ ਇੱਥੋਂ ਆਪਣੇ ਪਿੰਡੋਂ ਜਦੋਂ ਧਾੜਾਂ ਨੂੰ ਜਸਾ ਪਿਆ ਪੱਕੀ ਇਹ ਸੜਕ ਸੀ ਅਸੀਂ ਆਖਿਆ ਵੀ ਚੱਲੀਏ ਜੜਿਆਲੇ ਸ਼ਹਿਰ 'ਚ ਸ਼ਹਿਰਾਂ 'ਚ ਰੌਲਾ ਵਾ ਪਿੰਡਾਂ 'ਚ ਰੌਲਾ ਸ਼ਹਿਰਾਂ 'ਚ ਕੁਛ ਨਹੀਂਗਾ ਅੱਛਾ ਜਦੋਂ ਅਸੀਂ ਗਏ ਨਾ ਨਹਿਰ ਤੇ ਹਾਂਜੀ ਅਸੀਂ ਨਿੱਕੇ ਨਾਲ ਵੱਡੀਆਂ ਗੰਢੀਆਂ ਆਈਆਂ ਮਾਈਆਂ ਬੱਧੀਆਂ ਜਦੋਂ ਨਹਿਰ ਤੇ ਗਏ ਨਾ ਗਾੜੀ ਦਿਸੇ ਘੋੜੀਆਂ ਦਿਸੀਆਂ ਅੱਛਾ ਸਾਡੀ ਮਾਈ ਆਂਦੀ ਆ ਓਏ ਨਖੱਤੀਓ ਉਹ ਸਿੱਖ ਜੇ ਉਧਰ ਨਹਿਰ ਸੁੱਕੀ ਸੀ ਅੱਛਾ ਉਹ ਆਂਦੇ ਲੰਘ ਜਾਂਦੀ ਨਖੱਤੀਓ ਨਾ ਤਾਂ ਆਪਾਂ ਨੂੰ ਮਾਰਨਾ ਪਿਛਾਂ ਭਾਜਿਆ ਧਾੜ ਉੱਥੋਂ ਸਾਰਾ ਮੁਰੱਬਾ ਸੀ ਅਸੀਂ ਵੀ ਭੱਜੇ ਆ ਜਦੋਂ ਅਸੀਂ ਭੱਜੇ ਆ ਤੇ ਫਿਰ ਮਗਰੋਂ ਧਾੜਾਂ ਨੂੰ ਜਸਾ ਪੈ ਗਿਆ ਅੱਛਾ ਤੇ ਫਿਰ ਅਸੀਂ ਤੇ ਬਾਜਰਵੇ ਦੀ ਪੁੱਤਰ ਜਿਹਨਾਂ ਕੁੱਤੀ ਮਗਰ ਕਤੂਰੇ ਭੱਜਦੇ ਆ ਨਾ ਇੱਦਾਂ ਹੀ ਨਿੱਕੇ ਨਿਆਣੇ ਬਾਜਰਵੇ ਦੀ ਨਿਕਲ ਕੇ ਲਾਗਾ ਪਿੰਡ ਸਾਡਾ ਉੱਥੇ ਆ ਗਏ ਕਿਹੜਾ ਪਿੰਡ ਏਕਲ ਗੱਡੀ ਅੱਛਾ ਉੱਥੇ ਫਿਰ ਵਾਪਸ ਆ ਗਏ ਫਿਰ ਅਗਲੇ ਦਿਨ ਅਸੀਂ ਉੱਠੇ ਆ ਅੱਛਾ ਉੱਥੇ ਵਾਵਾ ਮਾਰ ਹੋਈ ਮਾਰ ਲੋਕਾਂ ਨੂੰ ਕੱਢਿਆ ਗਿਆ ਇਹਨਾਂ ਪਿੰਡਾਂ 4-5 ਪਿੰਡ ਹੀ ਦੇਊ ਬਾਠ ਇਹ ਧਾੜ ਇਹ ਹੀ 4-5 ਪਿੰਡ ਡੋਗਰ ਮੁਸਲਮਾਨਾਂ ਦੇ ਇਹਨਾਂ ਲੋਕਾਂ ਦੇ ਪਿੰਡ ਲੂਏ ਸੀ ਇਹਨਾਂ ਨੂੰ ਸੰਘੇ ਵਾਲੇ ਪੁਲ ਤੇ ਜਦੋਂ ਜਸਾ ਲੰਘਿਆ ਕਿ ਨਹੀਂ ਇਹ ਆਪਣਾ ਕਾਫਲਾ ਵੀ ਉਦੋਂ ਬੜੀ ਵੱਡ ਫੱਟ ਹੋਈ ਕਈਆਂ ਜੀਆਂ ਦੇ ਨਾਂ ਨਹੀਂ ਆਏ ਅਸੀਂ ਤਾਂ ਮਨਾ ਮਾਂ ਨਹੀਂ ਸਾਡਾ ਪਿੰਡ ਤੇ ਅੱਛਾ ਡੋਗਰ ਫਿਰ ਇਹਦਾ ਮਤਲਬ ਪਹਿਲਾਂ ਹੀ ਅੱਗਾ ਲਾਉਣ ਲੱਗ ਪਏ ਸੀ ਹਾਂਜੀ ਪਹਿਲਾਂ ਜੀਂਦੇ ਲਾਉਣ ਲੱਗ ਪਏ ਅੱਗਾ ਮੁਸਲਮਾਨਾਂ ਦੇ ਪਿੰਡ ਜੱਟਾਂ ਦੇ ਨਾਲ ਡੋਗਰਾਂ ਦਾ ਪਿੰਡ ਹੀ ਖੱਬੇ ਅੱਛਾ ਇਹ ਲੂਣ ਲੱਗ ਪਏ ਤੇ ਇਹਨਾਂ ਨੂੰ ਫਿਰ ਸਖਤੀ ਕੀਤੀ ਮਗਰੋਂ ਸਿੱਖਾਂ ਅੱਛਾ ਬਜ਼ੁਰਗੋ ਜਦੋਂ ਪਿੰਡ ਛੱਡ ਦਿੱਤਾ ਸੀ ਆਪਣਾ ਹਾਂ ਉੱਥੇ ਤੁਹਾਡਾ ਕੋਈ ਜੀ ਰਹਿ ਵੀ ਗਿਆ ਹੈ ਨਾ ਕੋਈ ਨਹੀਂ ਪਿੰਡ ਦੇ ਵਿੱਚ ਨਾਲੇ ਕਹਿੰਦੇ ਸੀ ਕੋਈ ਰਹਿ ਵੀ ਗਿਆ ਸੀ ਤੁਹਾਡਾ ਤੈਨੂੰ ਦੱਸਿਆ ਮੋਚਨ ਸੀ ਤੋਲਾ ਪੁੱਤ ਕੋਈ ਨਹੀਂ ਕੁੜੀ ਸੀ ਜਵਾਨ ਅੱਛਾ ਮੋਚਨ ਤੁਰਨ ਜੋਗੀ ਜਦੋਂ ਪਿੰਡ ਉੱਠੋਤਾ ਤਾਂ ਰਹੀ ਘਰੇ ਹੀ ਅੱਛਾ ਉਹ ਮਗਰੋਂ ਸਿੱਖ ਆਖਣ ਲੱਗੇ ਮੁੱਚੋਂ ਬੰਦੇ ਵੀ ਚੱਲ ਕੁੜੀ ਜਵਾਨ ਹੈਗੇ ਮੁੰਡੇ ਨਾਲ ਲੰਬੜਦਾਰ ਹੈ ਸਿੱਖ ਉਹਨੇ ਆਹ ਧੀ ਆਪਣੀ ਮੈਂ ਕੰਮ ਨਹੀਂ ਕਰਨਾ ਆਪਣੇ ਘਰ ਲੈ ਗਿਆ ਸਵੇਰੇ ਘੋੜੀ ਤੇ ਛੱਡ ਕੇ ਖਰਚੀਆਂ 5 ਕੋਈ ਉੱਥੇ ਛੱਡ ਕੇ ਆ ਕੈਂਪ 'ਚ ਸਿੱਖਾਂ ਨਹੀਂ ਸਾਡਾ ਨੁਕਸਾਨ ਅੱਛਾ ਕੈਂਪ 'ਚ ਕਿੰਨੇ ਦਿਨ ਰਹੇ ਤੁਸੀਂ ਸਵਾ 2 ਮਹੀਨੇ ਨੇ 1 ਮਹੀਨਾ ਜਾਗ ਭਾਦੋਂ ਹੀ ਤਾਂ ਉੱਥੋਂ ਤੁਰੇ ਆ ਮੀਂਹਾਂ ਦੇ ਵਿੱਚ ਤੇ ਭਾਦੋਂ ਜੁਜਲੇ ਦੇ ਅੱਛੂ ਜਾਏ ਆ ਭੁੱਲਾ ਫਿਰਦਾ ਅੱਛਾ ਸਵਾ 2 ਮਹੀਨੇ ਰਹੇ ਉੱਥੇ ਕੀ ਕੁਛ ਲੱਭਦਾ ਸੀ ਖਾਣ ਨੂੰ ਉਹ ਸਾਡਾ ਪਿੱਛੋਂ ਆਉਂਦਾ ਸੀ ਪਿੰਡੋਂ ਹੀ ਸਿੱਖ ਛੱਡ ਜਾਂਦੇ ਅੱਛਾ ਤੁਹਾਡੇ ਆਟਾ ਪੀ ਕੇ ਮੇਰਾ ਪਿਓ 5 ਮਣ ਕੱਚੀ ਟਿੱਬਿਆਂ ਵਿੱਚ ਦੀ ਕਣਕ ਚੁੱਕ ਕੇ ਲਿਆਇਆ ਪਿੰਡ ਗਿਆ ਸੀ ਉਹ ਫਿਰ ਅਗਲੇ ਦਿਨ ਹੀ ਉੱਜੜ ਗਏ ਤੁਰ ਪਏ ਇੱਧਰ ਨੂੰ ਅੱਛਾ ਹੋਰ ਕੀ ਆਉਂਦਾ ਨਹੀਂ ਉਹ ਲੋਕ ਤੁਹਾਡੇ ਪਿੱਛੇ ਰਾਸ਼ਨ ਪਹੁੰਚਾਉਂਦੇ ਸੀ ਨਾ ਬਿਲਕੁਲ ਊਠਾਂ ਦੇ ਉੱਤੇ ਪੀ ਕੇ ਤੇ ਆਟਾ ਤੇ ਊਠਾਂ ਤੇ ਕਈਆਂ ਦੇ ਡੰਗਰ ਦੇ ਗਏ ਅੱਛਾ ਤੁਸੀਂ ਜਦੋਂ ਤੁਰੇ ਸੀ ਉਦੋਂ ਡੰਗਰ ਨਹੀਂ ਸੀ ਲੈ ਕੇ ਆਏ ਆਪਣੇ ਨਾ ਕੱਖ ਨਾ ਐਵੇਂ ਹੀ ਖਾਲੀ ਹੱਥੀ ਦਾਣੇ ਸੀ ਉਹ ਜਿਹੜੇ ਤੈਨੂੰ ਦੱਸਿਆ ਨਾ ਜੀਣ ਜਾਟੇ ਦਾ ਤਖੜਾ ਸੀ ਉਹਦੇ ਘਰ ਖੋਤਿਆਂ ਦੇ ਸੁੱਟ ਦਿੱਤੇ ਵੀ ਆ ਕੇ ਅਸੀਂ ਲੈ ਲੈਣੇ ਅਸੀਂ ਨੇ ਅੱਛਾ ਚੌਧਰੀ ਦੇ ਘਰ ਸੱਟਿਆ ਸੀ ਸਹੀ ਹੋ ਗਿਆ
ਤੇ ਚੌਧਰੀ ਫਿਰ ਤੁਹਾਡੀ ਪੈਰਵੀ ਕਰਦਾ ਰਿਹਾ ਪਿੱਛੇ ਆ ਕੇ? ਸਾਰੇ ਕਰਦੇ ਨੇ, ਇੱਕ ਵੱਡੋ ਸਿੱਖ ਚ। ਅੱਛਾ, ਫਿਰ ਤੁਸੀਂ ਜਦੋਂ ਕੈਂਪ 'ਚ ਬੈਠੇ ਫਿਰ ਉੱਥੋਂ ਕਿੱਦਾਂ ਉੱਠੇ? ਉੱਥੋਂ ਤੋੜ ਲਿਆ ਕੰਪ ਤੇ 7 ਕੋਹ ਕਾਫਲਾ ਸੀ ਤੇ ਫਿਰ ਅੰਬਰਸਾਰੀ ਨਹਿਰ ਤੇ ਆਏ ਨਾ ਪੁੱਤਰ, ਦਰਿਆ ਤੇ? ਅੰਬਰਸਾਰੀ ਨਹਿਰ ਤੇ। ਅੱਛਾ, ਨਹਿਰ ਤੇ। ਹਾਂ, ਉੱਥੇ ਫਿਰ ਰਾਤ ਪੈ ਗਈ। ਉੱਥੇ ਬਾਗ ਜਿਹੇ ਜਿਹੇ ਕੰਪ ਬੈਠਾ, ਆ ਬਟੋਈਆਂ ਨਹੀਂ ਸੀ ਪਿੱਤਲ ਦੀਆਂ, ਇਹ ਲੋਕਾਂ ਨਾਲ ਪੱਗਾਂ ਦੇ ਬੰਨ ਲੰਮੇ ਕਰ ਪਾਣੀ ਵੇਲੇ ਖੂਹੀ ਦੀ ਮਨ ਬਹਿ ਗਈ। ਅੱਛਾ, ਖੂਹੀ ਨੰਗੀ ਕਰਤੀ ਮੁਲਕ ਦੀ। ਇੰਨਾ ਪਾਣੀ ਪੀਤਾ? ਇੰਨੀ ਦੁਨੀਆ ਇੰਨੀ ਸੀ। ਦਿਲ ਮਾਰਿਆ ਭੂਤ ਨਹੀਂ। ਜਿਹੜਾ ਬੁੱਢਾ ਬਿਲਕੁਲ ਮਾੜਾ ਬੰਦਾ ਸੀ ਨਾ, ਜਿਹੜਾ ਮੇਰੇ ਕੋਲ ਤੁਰਿਆ ਨਹੀਂ ਜਾਂਦਾ, ਉਹਨੂੰ ਟਰੱਕ ਜਿਹੇ ਲੱਗੇ ਸੀ, ਉਹਨਾਂ 'ਚ ਲੱਦ ਕੇ ਪੱਕ ਪਹੁੰਚਾਉਂਦੇ ਸੀ। ਅਸੀਂ ਆ ਕੇ ਤੇ ਉਹ ਬਿਆਰੇ ਪੁਰਾਣੇ ਆ ਕੇ ਸਾਨੂੰ ਰਾਤ ਦੂਜੀ ਰਾਤ ਇੱਥੇ ਆ ਕੇ ਪਈ। ਅੱਛਾ, ਇੱਥੇ ਰਾਤ ਰਹੇ। ਤੇ ਜਦੋਂ ਤੁਸੀਂ ਇੱਥੋਂ ਦਰਿਆ ਪਾਰ ਕੀਤਾ ਸੀ ਰਾਵੀ ਦਾ, ਉਦੋਂ ਪਾਣੀ ਹੈਗਾ ਸੀ ਦੇ ਵਿੱਚ ਦਰਿਆ 'ਚ? ਰਾਵੀ ਦਰਿਆ 'ਚ ਤੇ ਅਸੀਂ ਪਛਾਣ ਰਹਿ ਗਏ। ਰਾਵੀ ਦਰਿਆ ਅਸੀਂ ਕਦੀ ਤੇ ਐ ਨਿਕਲ ਗਏ ਰਾਵੀ ਦਾ। ਅਸੀਂ ਆਹ ਦਰਿਆ ਪੁੱਛ ਮੈਨੂੰ ਨਹੀਂ ਨਿਕਲਦਾ ਦਰਿਆ ਵੀ ਆਪਾਂ ਵੇਖਿਆ। ਆਪਾਂ ਅਬਦੁਲ ਹਕੀਮ ਚਲੇ ਗਏ ਤੇ ਅਬਦੁਲ ਹਕੀਮ ਦੇ ਦਰਿਆ ਨਹੀਂ ਆ ਜਦੋਂ ਪੀਰ ਡੱਕਦੇ ਵੀ ਤੇ ਬਹਿ ਜਾਓ। ਆਹੋ, ਇੱਥੋਂ ਦੀ ਨਹੀਂ ਨੰਗੇ, ਐ ਨੰਗੇ। ਅਸੀਂ ਲਾਹੌਰ ਪਾ ਗਏ ਜੀ ਨਹੀਂ, ਕਸੂਰ ਵੱਲੋਂ ਆਏ? ਹੈ, ਕਿਧਰੋਂ ਦੀ ਆਏ ਤੁਸੀਂ? 16 ਸਾਲ ਅਸੀਂ 16 ਸਾਲ 16 ਪਿੰਡ ਸੀ ਨਾਲ ਡਿਆਰਾ ਪੁਰਾਣੇ ਆ ਕੇ ਰਾਤ ਰਹੇ। ਆਹ ਮੁੜ ਕੇ ਫਿਰ ਬਾਰਕਾਂ ਜਾ ਕੇ ਲਾਹੌਰ। ਅੱਛਾ, ਉੱਥੋਂ ਫਿਰ ਅਬਦੁਲ ਹਕੀਮ ਨੂੰ ਚਲੇ ਗਏ। ਹੈ, ਉੱਥੇ ਬੰਦੇ ਦਾ ਜੀ ਨਾ ਲੱਗਾ। ਇੱਕ ਸ਼ਾਹ ਸੀ, ਉਹਨੇ ਆਖਿਆ ਕੀ ਖਾਣਾ। ਉਹਨੂੰ ਪਿੰਡ ਦਾ ਸਾਡੇ ਦਾ ਕੰਮੀ ਵੀ ਨਾਲ ਇਕੱਠੇ ਸੀ। ਅੱਛਾ, ਇਹਨਾਂ ਜੀ ਗੋਸ਼ਤ ਖਾਣਾ। ਇੱਕ ਬੁੱਢਾ ਆਂਦਾ, ਉਹਨੇ ਸੰਡਾ ਕਰਕੇ ਰੋਟੀ ਪੁੱਤਰ ਖਵਾਲੀ ਤੇ ਉਹਨੇ ਆਖਿਆ ਤੁਹਾਨੂੰ ਮੈਂ ਬਾਲਣਾ ਇੱਥੇ ਇੱਕ ਪਿੰਡ 'ਚ। ਅੱਛਾ, ਇਹਨੂੰ ਥੱਲੇ ਕਰ ਲਓ। ਇੱਕ ਪਿੰਡ 'ਚ ਤੁਹਾਨੂੰ ਬਾਲਣਾ। ਉਹਨੇ ਆਖਿਆ ਇੱਕ ਮੈਂ ਦਊਂ ਤੇ ਇੱਕ ਜੋਗ ਦਊਂਗਾ। ਅੱਛਾ, ਇਹਨਾਂ ਆਖਿਆ ਨਹੀਂ ਜਾਣਾ ਅੰਮ੍ਰਿਤਸਰ। ਇੱਕ ਸਾਡੇ ਨਾਲ ਡੋਗਰ ਸੀ। ਅੱਛਾ, ਕਹਿੰਦੇ ਵਾਪਸ ਜਾਣਾ? ਇੱਕ ਉਹ ਨਹੀਂ ਵੀ ਫੈਸਲਾਬਾਦ ਜਾਣਾ। ਫੈਸਲਾਬਾਦ। ਉਹ ਆਖਣਾ ਇੱਕ ਸਾਡੇ ਨਾਲ ਡੋਗਰ ਸੀ, ਉਹ ਕੰਜਰ ਆਖਣ ਲੱਗਾ ਵੀ ਸਵਾ ਨੇਜੇ ਦੇ ਸੂਰਜ ਹੋ ਜਾਂਦਾ ਵਾ ਇੱਥੇ ਮਲਤਾਨ 'ਚ, ਇੱਥੇ ਨਾ ਬਹੁ। ਉਹਨੇ ਫਿਰ ਜਦੋਂ ਪੀਰ ਨੇ ਜਦੋਂ ਅਸੀਂ ਰਾਵੀ ਉਹ ਦਰਿਆ ਨਾ ਉੱਥੋਂ ਹੀ ਰਾਵੀ ਲੰਘੇ। ਅੱਛਾ, ਪੀਰ ਗਾੜੀ ਖੜੋ ਗਿਆ ਬੰਦੂਕ ਲੈ ਕੇ। ਉਹਨੇ ਆ ਬਹਿ ਜਾਓ, ਮੈਂ ਤੁਹਾਨੂੰ ਆਉਣਾ। ਨਹੀਂ ਮੰਨੀ। ਉਹਨੇ ਆ ਜਾਓ ਫਿਰ ਖੇਰੀ ਹੋ ਕੇ ਮਰ ਗਿਆ। ਸਾਡੇ ਕਿਤੇ ਪਿੰਡ ਦੇ ਵੀ 10 ਘਰ ਨਹੀਂ ਬੈਠੇ। ਅੱਛਾ, ਕੋਈ ਕਿਤੇ ਚਲੇ ਗਿਆ। ਸਾਡਾ ਟੱਬਰ ਖੋਲਾ ਕਿੰਨੀ ਸੰਗਾ ਉਹਨੇ ਬਾਦ ਦੁਆ ਪੀਰ ਨੇ ਦਿੱਤੀ। ਪੀਰ ਨੇ? ਹਾਂ। ਅੱਛਾ, ਮੜਾ ਉਹਨੇ ਜ਼ੋਰ ਲਾ ਬੰਦੂਕ ਵੀ ਵਿਖਾ ਲਈ, ਉਹਨੇ ਮਾਰ ਦੇਣਾ ਲੰਘਣਾ, ਪਰ ਇਹ ਨਹੀਂ ਹਟੇ। ਇਹ ਫਿਰ ਕੋਈ ਫੈਸਲਾਬਾਦ ਇੱਥੇ ਇਕੱਠੇ ਆਏ ਤੇ ਮੁੜ ਕੇ ਕੋਈ ਕਿਸੇ ਬੰਨੇ ਨਿਕਲ ਗਿਆ, ਕਿਸੇ ਬੰਨੇ ਨਿਕਲ ਗਿਆ। ਹੁਣ ਖੋਲਾ ਕਿੰਨੇ ਜ਼ਿਲ੍ਹਿਆਂ 'ਚ। ਤੁਹਾਡੇ ਜ਼ਿਆਦਾ ਰਿਸ਼ਤੇਦਾਰ ਕਿੱਥੇ ਬੈਠੇ ਨੇ ਜਾ ਕੇ? ਹੈ, ਕਿਹੜੇ ਪਿੰਡ ਜ਼ਿਆਦਾ ਬੈਠੇ ਨੇ? ਪੱਕੇ ਜਿਹੜੇ ਵਾਲੇ 64 'ਚ। ਤੇ ਕਿੰਨੇ ਕੁ ਮੈਂ ਪਿੰਡ ਗਿਣਾ ਜਿੱਥੇ ਇੱਕ ਤੇੜਾ 100 ਪਿੰਡ ਗਿਣਾ ਦੇ ਹੋਣਾ, ਉਹਨਾਂ ਨੂੰ ਪਤਾ ਲੱਗੇ ਕਿਤੇ ਕਿਤੇ ਬੈਠੇ। 41 ਪਿੰਡ ਹੀ ਉਹ ਲਾਗੇ ਕਸੋਵਾਲ। ਅੱਛਾ, ਏਦਾਂ ਕਰਕੇ ਬੈਠਾ। ਕੋਈ ਸ਼ੌਕ ਹੀ ਬੈਠਾ, ਕੋਈ ਕਿਤੇ ਬੈਠਾ, ਮਦਾਰ 'ਚ ਬੈਠਾ। ਕਿੰਨਾ ਕੁ ਬੀ ਗਿਣੀ ਹੈ ਵੀ ਕਿੱਥੇ ਕਿੱਥੇ ਖਿਲ ਰਿਹਾ। ਹੁਣ ਪਿੰਡ ਚੇਤਾ ਆਉਂਦਾ ਆਪਣਾ? ਬਿਲਕੁਲ ਆਉਣਾ। ਦੇਖਣ ਨੂੰ ਦਿਲ ਕਰਦਾ? ਹਾਂ। ਕੀ ਦੇਖਣ ਨੂੰ ਦਿਲ ਕਰਦਾ ਉੱਥੇ? ਹੈ ਵੀ ਵੇਖਾਂਗੇ ਵੀ ਆਪਣੀ ਨਿਸ਼ਾਨੀਆਂ ਹੈਗੀਆਂ। ਉਹਨਾਂ ਢਾਹ ਕੇ ਨਾ, ਸੁਣਿਆ ਕੋਈ ਬੰਦਾ ਗਿਆ ਢਾਹ ਕੇ ਤੇ ਉਹਨਾਂ ਪਿੰਡ ਆਪਣੇ ਵਾਂਗਾ ਜਿੰਨਾ ਫੈਸਲਾ ਵਾਂਗੂ ਬਣਾ ਦਿੱਤੇ ਆ। ਅੱਛਾ, ਬਾਜ਼ਾਰ ਸਭ ਕੁਝ। ਆ ਤੁਹਾਡੇ ਵਾਲਾ ਗਲ ਆਪਣੇ ਗਲਾ ਨਹੀਂ ਸਹੀ ਹੋ ਗਿਆ। ਬਾਬਾ ਜੀ ਹੁਣ ਕੋਈ ਸੁਨੇਹਾ ਦੇਣਾ ਹੋਵੇ ਆਪਣੇ ਪਿੰਡ ਵਾਲਿਆਂ ਨੂੰ, ਸੁਣਦੇ ਹੋਣੇ ਤੁਹਾਡੀ ਪਿੰਡ ਵਾਲੇ। ਮੈਂ ਕਿਹਨੂੰ ਜਾਣਨਾ ਜਿਹਨਾਂ ਦੇ ਚੌਧਰੀਆਂ ਦਾ ਨਾਂ ਲੈਣ। ਨਾਂ ਲੈਣਾ ਵਾ ਰੂੜ ਸਿਓ, ਕਪੂਰ ਸਿਓ ਦੇ ਬੁੱਢੇ ਸਾਡੇ ਬਾਬਿਆਂ ਦੇ ਨਹਾਣੀ ਤੇ ਜਿਹੜੇ ਨਾਲ ਖੇਲਦੇ ਸੀ ਤੁਹਾਡੇ ਮੁੰਡਿਆਂ ਦੇ ਵੀ ਨਾਂ ਲੈਣ ਨਾ ਤੁਸੀਂ। ਬੱਚੋ ਭਾਨਾ ਲੱਭੂ ਦੇ ਮੁੰਡੇ, ਉਹਨਾਂ ਨੂੰ ਸੁਣਾ ਦਵੋ ਕੋਈ ਖੈਰ ਸੁੱਖ ਰਾਜੀ ਬਾਜੀ ਨੂੰ ਆਖੀ ਬਾਬੇ ਰੱਖੇ ਦਾ ਪੋਤਿਆ ਤੇ ਕਾਲੂ ਦਾ ਪੋਤਰਾ। ਤੇ ਬਾਬਿਆਂ ਦੇ ਨਾਂ ਪੁੱਛ ਮੇਰੇ ਦੇ ਉੱਥੇ ਜੋ ਦੱਸੇਗਾ ਤੇ ਆਪੇ ਦੱਸਣਗੇ ਫਲਾਣੇ ਹੈਗੇ। ਦੱਸੋ ਬਾਬਿਆਂ ਦੇ ਨਾਂ ਹੁਣ ਫਿਰ ਦੁਬਾਰਾ। ਵੱਡਾ ਬਾਬਾ ਕਾਲੂ ਮੇਰਾ। ਅੱਛਾ, ਇੱਕ ਉਦੋਂ ਛੋਟਾ ਮਾਲੀ। ਅੱਛਾ, ਉਦੋਂ ਛੋਟਾ ਕਮਾਲਾ। ਉਦੋਂ ਛੋਟਾ ਨਿਹਾਲ। ਅੱਛਾ, ਚਾਰ ਭਰਾ ਸੀ। ਇੱਕ ਭਰਾ ਸੀ ਉਹ ਜਵਾਨੀ ਬਾਰੇ ਕਿਤੇ ਪਹਿਲਾਂ ਮਰ ਗਿਆ। ਸਹੀ ਹੋ ਗਿਆ। ਚਲੋ ਉਹਨਾਂ ਵਿੱਚੋਂ ਕੋਈ ਜਿਉਂਦਾ ਹੋਇਆ ਜਾਂ ਉਹਨਾਂ ਪੋਤਿਆਂ, ਉਹਨਾਂ ਦੇ ਪੋਤੇ ਹੋਣਗੇ ਜਾਂ ਮੁੰਡਾ ਹੋਏਗਾ ਕੋਈ। ਉਹ ਜਦੋਂ ਤੂੰ ਨਾਂ ਲਿਆ ਮਾਲੀ ਵਾਲੇ ਬੋਰਡ ਦਾ, ਤੂੰ ਦੱਸੀ ਵੀ ਰੱਖੇ ਦਾ ਪੋਤੀ ਕਈ ਪੁਰਾਣੇ ਬੰਦੇ ਲੱਭ ਲੈਣਗੇ। ਸਹੀ ਹੋ ਗਿਆ। ਕੋਈ ਸਾਡਾ ਹਾਣੀ ਹੋਊਗਾ ਹੀ ਨਾ ਕੋਈ। ਬੋੜ ਵਾਲਾ ਘਰ, ਬੋੜ ਬੂਹੇ ਗਾੜੀ ਨਿਸ਼ਾਨੀ।
ਆ ਤੇ ਵੈਰੋਵਾਲ ਵਾਲੀ ਸੜਕ ਹੁਣ ਤੇ ਪੱਕੀ ਬਣ ਗਈ ਆ। ਵਾਹ ਜੀ ਵਾਹ। ਇੱਧਰ ਪਿੰਡ ਹੀ ਥੋੜਾ ਜਿਹਾ ਤੇ ਇੱਧਰ ਸਾਰਾ ਸੀ। 3 ਪੱਤੀਆਂ ਸਿੱਖਾਂ ਦੀਆਂ ਸੀ, 2 ਸਾਡੀਆਂ ਸੀ ਮੁਸਲਮਾਨ। ਤੁਹਾਡੇ ਵੱਡਾ ਪਿੰਡ ਸੀ ਇਹਦਾ? ਵੱਡਾ ਪਿੰਡ ਹੀ ਕਮਿਆਰ ਵੜਾ ਸੀ, ਕਿਤੇ ਕੋਈ ਦੁਨੀਆ ਥੋੜੀ ਸੀ। ਸਹੀ ਹੋ ਗਿਆ। ਤੁਹਾਡੇ ਆਲੇ ਦੁਆਲੇ ਪਿੰਡ ਸਨ, ਹਾਂ, ਉਹਨਾਂ ਵਿੱਚ ਮਸ਼ਹੂਰ ਪਿੰਡ ਕਿਹੜੇ ਕਿਹੜੇ ਸਨ ਜ਼ਿਆਦਾ? ਤਸੂ ਚੱਕ ਹਾਂਜੀ ਹੈ, ਹਾਂਜੀ ਤਸੂ ਚੱਕ ਮੀਆਂ ਹੀ ਗੱਲ ਸੁਣ ਮੇਰੀ, ਹਾਂਜੀ। ਉਹ ਰਾਈ ਹੀ। ਅੱਛਾ, ਉਹਦੇ ਕੋਈ ਨਿਆਂ ਨਿਬੜਦਾ ਹੁੰਦੇ, ਜੇ ਕੋਈ ਗੱਲ ਹੋਵੇ ਤਾਂ ਆਖਾਂ ਮੀਆਂ ਨਹੀਂ ਜਾ ਕੇ ਪੁੱਛੋ, ਸਹੀ ਹੋ ਗਿਆ। ਪਰੇ ਜਾਣੀ। ਹੋਰ ਕਿਹੜੇ ਪਿੰਡ ਸਨ? ਹੈ, ਹੋਰ ਕਿਹੜੇ ਪਿੰਡ ਸਨ? ਹੋਰ ਲਾਗੇ ਮੱਲਾ ਸੀ ਐਸਦਾ ਹੀ, ਸਹੀ। ਐਸਦਾ ਹੀ ਮੁੜ ਕੇ ਆ ਗਿਆ ਜਹਾਂਗੀਰ। ਅੱਛਾ, ਉੱਤੋਂ ਆ ਗਿਆ ਸ਼ੇਖ ਫਤਿਹ ਵਾਲੀ ਭੈਣੀ। ਅੱਛਾ, ਉੱਤੋਂ ਆ ਗਏ ਧਾੜ। ਅੱਛਾ, ਉੱਤੋਂ ਆ ਗਿਆ ਤਲਾਵਾਂ। ਉੱਤੋਂ ਆ ਗਿਆ ਤਿਮੋਵਾਲ। ਅੱਛਾ, ਉੱਤੋਂ ਆ ਗਏ ਖੱਖ। ਇਹ ਪਿੰਡ ਦੁਆਲੇ ਪਦਾਲੇ ਦੇ ਮੈਂ ਤੈਨੂੰ ਦੱਸਿਆ। ਜਾਤੀ ਉਮਰਾ ਇੱਥੇ ਹੀ ਤੇ ਇੱਕ ਪਿੰਡ ਛੱਡ ਕੇ ਗਾੜੀ। ਜਾਤੀ ਉਮਰਾ ਵੀ ਤੁਹਾਡੇ ਕੋਲ ਸੀ? ਹਾਂ, ਨਵਾਜ਼ ਸ਼ਰੀਫ ਉਹਨਾਂ ਦਾ ਪਿੰਡ? ਬਿਲਕੁਲ। ਤੇ ਇੱਕ ਗੱਲ ਹੈ, ਤੈਨੂੰ ਮੈਂ ਗੱਲ ਦੱਸਦਾ। ਹਾਂਜੀ। ਇਹਨਾਂ ਦਾ ਬਾਬਾ ਜਿਹੜਾ ਹੈ ਨਾ ਰਮਜ਼ਾਨ, ਹੈ ਕਿਹਨਾਂ ਦਾ ਬਾਬਾ? ਨਵਾਜ਼ ਸ਼ਰੀਫ ਉਹਨਾਂ ਦਾ। ਅੱਛਾ, ਰਮਜ਼ਾਨ ਉਹਦਾ ਨਾਂ। ਔਰ ਰਮਜ਼ਾਨ ਮਿਲ ਨਹੀਂ ਪਾਈ ਇਹਨਾਂ, ਜਦੋਂ ਨਾਂ ਲਾ ਕੇ ਉਹਦਾ ਜਾਈਏ ਫੈਸਲਾ ਮਲਤਾਨ ਨੂੰ। ਤੇ ਅੱਛਾ ਪੁੱਤਰਾ ਇਹ ਚਲਾਉਂਦਾ ਹੁੰਦਾ ਚੂੜੀਆਂ। ਚੂੜੀਆਂ ਵਿਆਹਾਂ ਤੇ? ਅੱਛਾ, ਥੰਮੀਆਂ ਦੀਆਂ। ਬਹੁਤ ਗਰੀਬ ਕਰਦਾ ਹੈ ਨਵਾਜ਼ ਸ਼ਰੀਫ ਦਾ ਦਾਦਾ ਜਿਹੜਾ? ਦਾਦਾ। ਅੱਛਾ, ਉਹ ਫਿਰ ਜਦੋਂ ਜਾੜਿਆਂ ਤੋਂ ਪਹਿਲਾਂ ਆ ਸ਼ਰੀਫ ਹੋਰੀ, ਹਾਂਜੀ, ਸ਼ਰੀਫ ਨੂੰ ਪਤਾ ਜਿਨ੍ਹਾਂ ਦੀਆਂ ਗੁੱਟਾਂ ਤੇ ਸੰਨੀਆਂ ਵੱਜੀਆਂ, ਨਵਾਜ਼ ਸ਼ਰੀਫ ਨੂੰ ਕੀ ਪਤਾ ਰੱਜੇ ਚ ਪਲੇ ਆ। ਅੱਛਾ, ਉਹ ਪੁੱਤਰ ਉਹ ਟਰਾਈ ਦਾ ਕੰਮ ਸਿੱਖੇ ਖੱਤਰੀ ਦਾ। ਹੂੰ, ਖੱਤਰੀ ਦੇ ਕਾਰਖਾਨੇ ਚ ਹੂੰ, 5 ਭਰਾ। ਅੱਛਾ, ਇਹ ਭਰਾ 7 ਜਾਂ 6 ਆ। ਅੱਛਾ, ਇੱਕ ਚੋਂ ਜਦੋਂ ਤਫਾਕ ਲੈਂਦੇ ਉਹਦੇ ਸਿਰ ਤੇ ਰਹਿ ਵੱਡਾ, ਉਹਦੀ ਮਾਂ ਮਰ ਗਈ ਸੀ। ਅੱਛਾ, ਉਹ ਇੱਕੋ ਸੀ। ਹੂੰ, ਦੂਜੇ 5 ਜੰਮੇ ਜਾਂ 6 ਜੰਮੇ ਭਰਾ 6-7 ਆਏ। ਅੱਛਾ, ਉਹ ਮੁਖਤਿਆਰੀ ਉਹਦੀ ਜਿਹੜੀ ਤਾਂ ਤਫਾਕ ਲਿਆਂਦੇ ਸੀ। ਉਹ ਪੁੱਤਰਾ ਜਦੋਂ ਨਾ ਉਜੜੇ ਆ ਨਾ, ਹਾਂਜੀ, ਖੱਤਰੀ ਹੀ, ਹੂੰ, ਖੱਤਰੀ ਦਾ ਕਾਰਖਾਨਾ ਸੀ। ਅੱਛਾ, ਉਹ ਫਿਰ ਜਾਣ ਲੱਗਾ, ਇਹਨਾਂ ਨੂੰ ਉਹਦੀ ਲਾਦ ਨਹੀਂ, ਉਹਨੇ ਇਹਨਾਂ ਨੂੰ ਲਿਖ ਕੇ ਦੇ ਗਿਆ ਅੱਛਾ, ਸਭ ਕੁਛ। ਹੂੰ, ਨਹੀਂ ਤੇ ਨਵਾਜ਼ ਸ਼ਰੀਫ ਨੇ ਖੋਇਆ, ਇਹਨਾਂ ਮਾਮਿਆਂ ਨੀਚੇ ਚ ਬਣਾ ਲਿਆ ਸੀ, ਖੁੱਸ ਜਾਣਾ ਸੀ। ਹੂੰ, ਉਹਨਾਂ ਕੋਲ ਲਿਖਿਆ ਸੀ ਹੈ। ਅੱਛਾ, ਉਹ ਫਿਰ ਪੁੱਤਰਾ ਇਹ ਫਿਰ ਵੱਡੇ ਦੇ ਮੁਖਤਿਆਰੀ ਰਹੀ। ਹੂੰ, ਉਹ ਸਾਰਾ ਕੰਮ ਉਹਨੇ ਤਫਾਕ ਕੰਪਨੀ ਚਲਾਈ ਵੀ ਤਫਾਕ ਵਾਲੇ ਆ। ਅੱਛਾ, ਉਹ ਤਫਾਕ ਪਹਿਲਾਂ ਨਹੀਂ। ਹੂੰ, ਆੜਾ ਮੇਰਾ ਭਰਾ ਇੰਜਣ ਲਿਆਂਦਾ ਸੀ, ਇੱਥੋਂ ਇੰਜਣ ਲਿਆ ਤਫਾਕੜਿਆਂ ਦਾ। ਉਦੋਂ ਬਾਬਾ ਰਮਜ਼ਾਨ ਜੀਂਦਾ ਸੀ। ਅੱਛਾ, ਉਹਨੇ ਆਖਿਆ ਪੁੱਤਰ ਕਿੱਥੋਂ ਹੈ? ਮੈਂ ਫਲਾਣਾ ਹੋਇਆ, ਤੇਰੇ ਬਾਬੇ 4 ਭਰਾ ਸੀ, ਪਿੰਡ ਹੀ ਸਾਡੇ ਆਉਂਦਾ ਜਾਂਦਾ ਸੀ। ਹੂੰ, ਤੇ ਉਹਨੇ ਆਖਿਆ ਇੰਜਣ ਦੇ ਪੈਸੇ ਨਾ ਦੇ, ਹਾੜ ਸੀ, ਤੇ ਉਹਨੇ ਕਮਾਦ ਤੋਂ ਦੇ ਦੀ ਮੁੰਡਿਆਂ ਨੂੰ। ਮੈਂ ਨਾ ਗਲਤੀਨ ਸੀ, 4,500 ਬੰਦਿਆਂ ਨੇ ਦੀ ਗਲਤੀਨ ਚ ਕੰਮ ਕਰਦਾ ਹੈ ਉਦੋਂ। ਅੱਛਾ, ਫਿਰ ਬਾਅਦ ਚ ਨਵਾਜ਼ ਸ਼ਰੀਫ ਇਹਨਾਂ ਕੋ ਕਾਰਖਾਨੇ ਖੋਏ ਸਭ ਕੁਛ। ਅੱਛਾ, ਤੇ ਮੁੜ ਕੇ ਫਿਰ ਉਹ ਕਾਗਜ਼ ਤੇ ਨਾ ਕੋਲ ਸੀ, ਉਹ ਲੈ ਕੇ ਮਿਲਿਆ। ਇਹਨਾਂ ਦਾ ਦਾਦਾ ਤੁਹਾਡੇ ਪਿੰਡ ਆਉਂਦਾ ਹੁੰਦਾ ਸੀ? ਮੈਂ ਨਾ ਮੇਰੇ ਚਾਚੇ ਦੇ ਘਰ ਚੂੜੀਆਂ ਰੱਖਦਾ ਹੁੰਦਾ ਸੀ। ਆ ਮੇਰਾ ਮਦਾਰ ਬੈਠਾ, ਚਾਚੇ ਦਾ ਪੁੱਤ। ਅੱਛਾ, ਚੂੜੀਆਂ ਰੱਖਦਾ ਹੁੰਦਾ। ਜਿੱਦਣ ਵਿਆਹ ਹੋਣਾ ਉੱਥੇ ਆ ਕੇ ਚੜਾ ਜਾਣੀਆਂ, ਤੇ ਜਿੱਦੇ ਫੇਰ ਦੂਜੇ ਪਿੰਡ ਚਲ ਜਾਣਾ ਮੋਹਰਾਂ ਤੇ ਰੱਖ ਕੇ। ਥੰਮੀਆਂ ਥਲੇਤੀਆਂ, ਪਿਓਰ ਹੀ ਸਾਡੀ ਬਹੁਤ ਗਰੀਬੀ। ਅੱਛਾ, ਇਹ ਜ਼ਾਤ ਇਹਨਾਂ ਦੀ ਕੀ ਹੈ? ਅਸਲੀ ਕਸ਼ਮੀਰੀ ਆ। ਅੱਛਾ, ਜੇ ਕਸ਼ਮੀਰੀ ਇਹਨਾਂ ਨੂੰ ਨੇ? ਆਖੇ ਨਾ ਲਵਾਰ ਸੀ ਫਲਾਨਾ, ਅਸਲੀ ਕਸ਼ਮੀਰੀ ਆ। ਅੱਛਾ, ਕਸ਼ਮੀਰੀ ਮੁੱਢ ਨੇ? ਕਸ਼ਮੀਰੀ ਆ, ਲੁਹਾਰ ਨਹੀਂ ਹੈ? ਨਾ ਰਲਾ ਵੀ ਨਹੀਂ ਹੋਣਗਾ। ਰਲਾ ਪਾਈ ਫਿਰੇ, ਕੋਈ ਬੁੱਢੀ ਕਰ ਲੈ, ਕੋਈ ਕਰ ਲੈ, ਅਸਲੀ ਕਸ਼ਮੀਰੀ ਆ। ਅੱਛਾ, 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 ਆ ਹੈ ਰਮਜ਼ਾਨ ਬੰਦਾ ਇਮਾਨਦਾਰ ਸੀ, ਨੇਕ ਬੰਦਾ ਸੀ। ਨੇਕ ਬੰਦੇ ਦੀ ਸੁਣ ਲਾ ਵੀ ਜਦੋਂ ਮੇਰਾ ਭਰਾ ਜੀ ਉੱਥੇ ਗਿਆ ਇੰਜਣ ਲੈਣ, ਹੂੰ, ਉਹਨੇ ਜਦੋਂ ਪੁੱਛਿਆ ਵੀ ਕਿਹੜਾ ਪੋਤਾ ਵਾ, ਲਾਹੌਰ ਹਾਂਜੀ, ਫੈਸਲਾਬਾਦ ਅਸੀਂ ਹੁੰਦੇ ਹਾਂ। ਅੱਛਾ, ਉਹਨੇ ਆ ਪੁੱਤ ਤੇਰੇ ਬਾਬੇ 4 ਭਰਾ ਸੀ ਤੇ ਨਹੀਂ ਪੈਸੇ, ਤੇ ਪੁੱਤ ਹਾੜ ਨੂੰ ਕਮਾਦ ਤੋਂ ਦੇ ਦਿਓ। 5,500 ਦਾ ਇੰਜਣ ਖਿਆ, ਸਸਤੇ ਜ਼ਮਾਨੇ ਦੀ ਗੱਲ ਕਰਨਾ। ਵਾਹ ਜੀ। ਉਹਨੂੰ ਥੋੜੇ ਚਿਰ ਬਾਅਦ ਉਹ ਕਾਰਖਾਨੇ ਖੋਲੇ ਪੁੱਟੋ ਨੇ। ਅੱਛਾ, ਇਹਨਾਂ ਕੋਲੋਂ? ਆਹੋ, ਉਹ ਇਹਨਾਂ ਕੋਲ ਲਿਖਿਆ ਪੁੱਤ ਹੈਗਾ ਸੀ। ਸਹੀ, ਸਹੀ, ਸਹੀ। ਆਹ ਉਸ ਤੋਂ ਬਾਅਦ ਤੁਹਾਡੇ ਨਾਲ ਆਉਣ ਜਾਣ ਕੋਈ ਨਹੀਂ ਰਿਹਾ? ਉਹ ਸਾਨੂੰ ਕਿਸੇ ਬੰਦੇ ਜਾ ਕੇ ਉੱਥੇ ਬੰਦਾ ਰਹਿੰਦਾ, ਉਹਨੇ ਦੱਸਿਆ ਵੀ ਨਾਂ ਲਿਆ ਸਾਡਾ, ਵੀ ਇੱਦਾਂ ਤੁਹਾਡਾ ਨਾਂ ਲੈਂਦੇ। ਉਹ ਨਵਾਜ਼ ਸ਼ਰੀਫ ਨਾ ਉਹਨੂੰ ਲਿਆ ਤੇ ਸਹੀ। ਕਾਹੜਾ ਮੇਰਾ ਭਰਾ ਬੇਵਕੂਫ ਜਿਹਾ ਆਖਣ ਲੱਗਾ ਕੀ ਜਾ ਕੇ ਨੂੰ ਆਖਿਆ ਕੀ ਦੱਸਾਂਗੇ। ਨਹੀਂ ਗਏ ਮਾਨਣਾ ਪੁੱਤ। ਅੱਛਾ, ਤੁਸੀਂ ਗਏ ਨਹੀਂ ਨਵਾਜ਼ ਸ਼ਰੀਫ ਨਹੀਂ ਕੋਲ? ਗਏ ਮਾਨ। ਸਹੀ ਹੋ ਗਿਆ। ਇਹਦਾ ਮਤਲਬ ਉਹ ਵੀ ਅੰਮ੍ਰਿਤਸਰ ਦੇ ਹੀ ਨੇ ਆਹੋ, ਪਿੱਛੋਂ? ਉਹਨੂੰ ਪੁੱਛੀ, ਉਹਨਾਂ ਨੇ ਕਿਸੇ ਨੂੰ ਪੁੱਛੀ ਵੀ ਤੁਹਾਡੇ ਲਾਗੇ ਪਿੰਡ ਕਿਹੜਾ ਹੈ, ਕਲਕੱਤਾ ਨਾਂ ਦੱਸਣਗੇ ਤੇ ਆਖੀ। ਉਹਨਾਂ ਨੇ ਵੱਢ ਕੇ। ਇਹਦਾ ਮਤਲਬ ਮਸ਼ਹੂਰ ਪਿੰਡ ਦੇ? ਮਸ਼ਹੂਰ ਸੀ ਸਾਡਾ ਪਿੰਡ, ਢੱਡਿਆਂ ਵਾਲਾ ਮਸ਼ਹੂਰ ਸੀ।
ਕੇ ਬੈਠੇ ਲਾਹੌਰ ਹੀ ਉਹ ਹਾਏ ਉਹਨੂੰ ਤੇ ਘਰ ਦੇ ਕੇ ਲਗਾ ਸਭ ਕੁਝ ਲਿਖ ਕੇ ਇੱਥੇ ਉਹ ਕੰਮ ਕਰਦੇ ਸ਼ਰੀਫ ਹੋਰੀ। ਅੱਛਾ 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 5 ਭਰਾ ਕੰਮ ਕਰਦੇ ਨੇ ਕਾਰਖਾਨੇ 'ਚ ਕਰਦੇ ਲਾਹੌਰ ਹੀ ਸੀ ਲਾਹੌਰ। ਉਹ ਜਾਣ ਲੱਗਾ ਉਹਦੀ ਲਾ ਦੇਣੀ ਉਹਨੇ ਤੈਨੂੰ ਮਸ਼ੀਨਾਂ ਦੇ ਗਿਆ ਤੇ ਦੇਖ ਕੇ ਮੁਰੱਬਾ ਜ਼ਮੀਨ 2 ਦੇ ਗਿਆ ਜਿਹੜੇ ਇਤਫਾਕ ਕੰਪਨੀ ਮੁੜ ਕੇ ਚਲਾਈ ਤੇ ਬਰਫਾਂ ਚਲਾਈਆਂ ਤੇ ਸਾਰੇ ਕਾਰੋਬਾਰ ਕੀਤੇ ਕੰਮ ਜਾਣਦੇ ਸੀ। ਲੇਕਿਨ ਉਹਨਾਂ ਨੇ ਆਪਣਾ ਪਿੰਡ ਹੋਰੇ ਨਾ ਐਡੀ ਛੇਤੀ ਪਿਓ ਕੋ ਕਾਰਖਾਨੇ ਲੈ ਤੇ ਬਣ ਗਿਆ ਸੀ। ਵੇਖੋ ਆ ਦੁਨੀਆ ਉੱਜੜ ਗਈ ਸੀ ਜਿਹੜੇ ਬਣੇ ਸੀ ਲੋਕ ਆਂਦੇ ਵੀ ਯਾਤਰੀ ਪਿੰਡ 'ਚ ਬੈਠੇ ਆ। ਨਹੀਂ ਪਿੰਡ ਨਹੀਂ ਗਾ ਪਿੰਡ ਉਹਨਾਂ ਆਪ ਬਸਤੀ ਆਪਣੀ ਦਾ ਨਾਂ ਰੱਖਿਆ। ਕਦੋਂ ਉਹ ਪਿੰਡ ਦਾ ਨਾਂ ਕੀ ਨਾਂ ਰੱਖਿਆ ਇਹਨਾਂ ਨੇ? ਜਾਤੀ ਉਮਰਾ। ਇਹ ਜਿਹੜਾ ਇਹਨਾਂ ਨੇ ਫਾਰਮ ਹਾਊਸ ਬਣਾਇਆ ਆਹੋ ਜਿੱਥੇ ਵਸਦੇ ਆ ਜਾਤੀ ਉਮਰਾ। ਪਰਾਂ ਸ਼ਹਿਰੋਂ ਬਾਹਰ ਨਿਕਲੀ ਤੇ ਮੈਂ ਅਸੀਂ ਗਏ ਹਾਂ ਇੱਕ ਵਾਰ ਉੱਥੇ ਤੇ ਆਂਦੇ ਵੀ ਆਹ ਇਹਨਾਂ ਦਾ ਪਿੰਡ ਆ ਤੇ ਜਾਤੀ ਉਮਰਾ। ਵੇਖ ਲਓ ਉਹਨਾਂ ਨੇ ਆਪਣਾ ਨਾਲ ਹੀ ਪਿੰਡ ਲੈ ਆਂਦਾ ਇੱਥੇ। ਪਿੰਡ ਦਾ ਨਾਂ ਰੱਖ ਲਿਆ। ਤੁਸੀਂ ਉੱਥੇ ਛੱਡਿਆ ਹੈ ਆਪਣਾ ਪਿੰਡ? ਛੱਡਿਆ ਨਹੀਂ। ਉਹ ਗੱਲ ਸੁਣਾ ਉਹ ਛੰਨੀਆਂ ਖਾਧੀਆਂ ਸ਼ਰੀਫ ਹੋਰਾਂ ਖਾਧੀਆਂ ਨੇ ਪਿਓਆਂ ਖਾਧੀਆਂ ਨੇ ਘੂਣਾ ਝੱਲੀਆਂ ਹੋਣਗੀਆਂ ਸੇਕ ਝੱਲੇ ਇਹਦੇ ਪਤੇ ਆ ਪਲੇ ਆ ਮੱਖਣੀ ਵਿੱਚ। ਇਹਨਾਂ ਨੂੰ ਕੀ ਪਤਾ ਵੀ ਕੀ ਵਰਤਾ ਹੋਇਆ। ਸੋਨੇ ਦਾ ਚਮਚਾ ਲੈ ਕੇ ਆਪਣੇ ਉਹਦੇ ਦੇ ਦਿੱਤੇ। ਇੰਜੀ ਇਹ ਬਜ਼ੁਰਗੋ ਮਿਹਨਤਾਂ ਦੇ ਬਜ਼ੁਰਗਾਂ ਨੇ ਕੀਤੀਆਂ ਸੀ ਨਾ। ਅੱਜ ਕੱਲ ਦੀ ਹਾਲਾਤ ਤੇ ਹੁੰਦੀ ਖਾਂਦੀ ਪਈ। ਰਮਜ਼ਾਨ ਦੀ ਇਹ ਗੱਲ ਸੁਣਦੇ ਜੀ ਸਾਡੇ ਪਿਓਾਂ ਨੇ ਸੁਣਿਆ ਵੀ ਇੱਦਾਂ ਨੇ ਇੱਜ਼ਤ ਕੀਤੀ ਪਿਓ ਮੇਰਾ ਜਿੰਦਾ ਤੇ ਉਹਨੂੰ ਤਦੇ ਰੱਬ ਨੇ ਭਾਗ ਲਿਆ ਉਹਨੇ ਜਾਤ ਨਹੀਂ ਭੁਲਾਈ। ਹਾਂਜੀ ਵੇਲਾ ਉਹਨੇ ਤੇਰੀ ਪਛਾਣ ਤੇ ਕੀਤੀ ਨਾ ਫਲਾਣੇ ਦਾ ਪੋਤਰਾ ਪੁੱਤ ਨਾਓ ਰੋਟੀ ਮਾਨ ਨਾ ਖੜਾਈ ਗਟਲੀਨ ਵਿੱਚੋਂ। ਆਖਣ ਲੱਗਾ ਪੁੱਤ ਇੰਜਣ ਲੈ ਲਿਆ ਤੇ ਪੈਸੇ ਨਹੀਂ ਹੈਗੇ ਤੇ ਮੈਂ ਮੁੰਡਿਆਂ ਨੂੰ ਆਨਾ। ਨਹੀਂ ਬੜੀ ਵੱਡੀ ਗੱਲ ਹੈ ਜੀ। ਉਹਨੇ ਆਪਣਾ ਜਾਤ ਤੇ ਚੋਕੜ ਨਹੀਂ ਭੁਲਾਇਆ ਉਸ ਬੰਦੇ ਨੇ। ਅਸੀਂ ਤਾਂ ਬੇਵਕੂਫ ਡੋਗਰੇ ਸਹੀ ਗਏ ਨਹੀਂ ਕਿ ਉਹਦਾ ਚੋਣ ਦੀ ਸਵਾਰਦਾਰੀ।